ਸਮਾਨ ਭਾਈ ਜੀ ਸਾਹਦ ਭਾਈ। ਉਹ ਆਪਣਾ ਪੀਸ ਕੇ ਸਾਲ ਤੁਹਾਨੂੰ ਉਹ ਆ ਗਏ ਨੇ ਪੀਸ। ਯਾਰ ਹੁਣ ਪੀਸ ਦਾ ਕੀ ਫਾਇਦਾ, ਹੁਣ ਤੇ ਮੈਂ ਚਾਹ ਵੀ ਪੀ ਲਈ ਆ। ਸਮਾਨ ਭਾਈ ਤੁਸੀਂ ਕਿਹੜੇ ਪੀਸਾਂ ਦੀ ਗੱਲ ਕਰ ਰਹੇ ਹੋ? ਤੁਸੀਂ ਤੇ ਚਾਹ ਨਾ ਖਾਣ ਵਾਲੇ ਪੀਸਾਂ ਦੀ ਕਰ ਰਹੇ ਹੋ। ਮੈਂ ਗੱਲ ਕਰ ਰਿਹਾ ਜਿਹੜੇ ਕੱਟ ਪੀਸ ਆਉਣੇ ਸਨ। ਅੱਛਾ ਤੁਸੀਂ ਕੱਟ ਪੀਸ ਦੀ ਗੱਲ ਕਰ ਰਹੇ ਕੱਟ ਪੀਸ ਦੀ ਗੱਲ ਕਰ ਰਹੇ ਸਾਹਦ ਭਾਈ। ਕੱਟ ਪੀਸ ਮਾਲ ਲਿਖਵਾਇਆ ਵਾ, ਆ ਜਾਏਗਾ। ਪਤਾ ਨਹੀਂ ਕਦੋਂ ਆਉਣਾ। ਮੈਂ ਕਹਿੰਦਾ ਕਸਟਮਰ ਪੁੱਛਣ ਦੇ ਨੇ, ਉਹ ਮੰਗਵਾ ਲਓ। ਵੈਰਾਈਟੀ ਆਪਣੇ ਕੋਲ ਪੂਰੀ ਇਸੇ ਤੋਂ ਤੇ ਆਪਣੀ ਦੁਕਾਨ ਤੁਹਾਨੂੰ ਪਤਾ ਚੱਲ ਰਹੀ ਹੈ। ਬਿਲਕੁਲ ਜੀ ਕਿ ਆਪਣੀ ਦੁਕਾਨ ਤੇ ਹਰ ਵੈਰਾਈਟੀ ਮਿਲ ਜਾਂਦੀ ਹੈ ਕਸਟਮਰ ਨੂੰ। ਬਿਲਕੁਲ ਸਾਹਦ ਭਾਈ, ਆਪਾਂ ਇਦਾਂ ਕਰਦੇ ਆ, ਪੀਸ ਵੀ ਕੱਲ ਆ ਜਾਣਗੇ। ਅੱਛਾ ਜੀ। ਤੇ ਅੱਜ ਹੋ ਗਈ ਹੈ 27 ਤਰੀਕ। ਜੀ ਜੀ। ਤੇ ਆਪਾਂ ਪਹਿਲੇ ਹਿਸਾਬ ਦਾ ਕਰ ਲਈਏ ਦੁਕਾਨਦਾਰੀ ਦਾ। ਉਹ ਜਨਾਬ ਮੁੰਡਿਆਂ ਨੂੰ ਤਨਖਾਹਾਂ ਵੀ ਦੇਣੀਆਂ, ਬਿਜਲੀ ਦੇ ਬਿੱਲ ਵੀ ਆਏ ਆ, ਕਿਰਾਇਆ ਵੀ ਗਾਂ ਦੇਣਾ ਵਾ। ਉਹ ਸਮਾਨ ਭਾਈ ਕਰ ਲੈਂਦੇ ਆ ਸ਼ਾਮ ਨੂੰ ਇਨਸ਼ਾਅੱਲਾ। अस्सलाम वालेकुम। वालेकुम अस्सलाम। ਕੀ ਹਾਲ ਹੈ ਰਫੀਕ ਭਾਈ? और भी भाई गल कह रहा। और रफीक भाई ठीक ठाक हो? तबीयत से ठीक है? ओहो तबीयत से ठीक है भाई, हालात ठीक नहीं गए। की हो गया लाता साहब भाई तय ला ला इन्हां दी। हां ए लाओ सारे क्लोज कर लो। मैं जरा रफीक भाई 2 मिनट। ठीक है। और सुनाओ। अल्हम्दुलिल्लाह। मैं फोन ही करी जा रहे हैं, तुसी फोन ही नहीं चुक रहे। फोन ਤੁਹਾਨੂੰ ਪਤਾ ਕਾਰੋਬਾਰ ਹੀ ਇਦਾਂ ਦਾ ਆ। ਤੁਹਾਡੇ ਅੱਗੇ ਅੱਗੇ ਗਾਹਕ ਉੱਠ ਕੇ ਗਏ, ਲੇਡੀਜ਼ ਕਸਟਮਰ ਸਨ। ਉਹ ਤੁਹਾਨੂੰ ਪਤਾ ਕਾਫੀ ਬਹਿਸ ਕਰਨੀ ਪੈਂਦੀ ਏ। तो काम च लगे, इस तो ध्यान नहीं। वैसे भी मेरा थोड़ी देर तक प्रोग्राम सी, मैं ਤੁਹਾਡੇ ਵਾਲ ਹੀ ਆ ਰਿਹਾ ਸਾਂ। ਤੁਸੀਂ ਕਦੋਂ ਆਉਂਦੇ ਸਾਡੇ ਹਾਲ ਤੇ ਇਦਾਂ ਜਿੱਦਾਂ ਛੱਪੜਾ ਪਾਣੀ ਵਾਲਾ, ਉਧਰ ਦੀ ਲੰਘਦੇ ਹੀ ਨਹੀਂ ਤੁਸੀਂ। ਨਹੀਂ ਮੈਂ ਅੱਗੇ ਉਸਮਾਨ ਭਾਈ ਨੂੰ ਦੱਸ ਰਿਹਾ ਸੀ, ਮੈਂ ਕਿਹਾ ਯਾਰ ਕਲੋਜ਼ ਕਰ ਲੋ ਖਲਾਰਾ ਜਿਹਾ, ਤੇ ਮੈਂ ਜਰਾ ਰਫੀਕ ਭਾਈ ਨੂੰ 10-20 ਮਿੰਟ ਮਿਲ ਕੇ ਆਉਣਾ। ਤੁਹਾਡੇ ਤੋਂ ਪਹਿਲੇ ਇਹੀ ਗੱਲ ਹੋਣ ਰਹੀ ਸੀ। ਵੇਖ ਲਓ ਅੱਜ ਫਿਰ ਐ 27 ਤਰੀਕ ਹੋ ਗਈ ਆ ਤੇ 25 ਦੀ ਕਮੇਟੀ ਆ, ਤੇ ਅੱਗੋਂ ਵੇਖ ਲਓ 2 ਦਿਨ ਮੈਂ ਉਹ ਭਰਤੀ ਆ ਤੁਹਾਡੀ ਕਮੇਟੀ। ਉਹ ਮਿਹਰਬਾਨੀ, ਇਹ 1-2 ਦਿਨ ਦੀ ਇਹ ਕਾਦੀ ਮਿਹਰਬਾਨੀ ਭਾਈ, ਫਸੇ ਨੂੰ ਭਰੀ ਆ ਮਿਹਰਬਾਨੀ ਕਾਦੀ, ਵੀ ਮੈਂ ਵੀ ਕਿਸੇ ਕੋਲੋਂ ਫੜ ਕੇ ਹੀ ਭਰੇ ਆ। ਕੋਈ ਨਹੀਂ ਉਹ ਕਰ ਲੈਨੇ ਆ, ਅੱਲਾ ਖੈਰ ਰੱਖੇ। ਕੋਈ ਨਹੀਂ। ਤੇ ਬਲਕਿ ਉਹਨਾਂ ਆਪਣਾ ਰਾਬਤਾ ਕੀਤਾ ਤੁਹਾਡਾ, ਉਹਨਾਂ ਰਾਬਤਾ ਹੋਇਆ ਸੀ ਇਮਲੀ ਨਾਲ? ਇਮਲੀ ਨਾ? ਹਾਂ ਉਹਨੇ ਤੇ ਭਾਈ ਮੁਸੀਬਤ ਭਾਈ, ਮੇਰਾ ਤੇ ਫੋਨ ਨਹੀਂ ਚੁੱਕਦਾ। ਕਿਉਂ? ਨਾ ਮਿਨਾ ਲੈ ਹੁੰਦਾ ਹੀ ਆ ਕਿ ਗਲਤੀ ਨਾ ਯੈਸ ਕਰ ਲਵੇ, ਕਦੀ ਏਦਾਂ ਦਾ ਕੰਮ ਹੋ ਹੀ ਨਹੀਂ ਸਕਦਾ। ਨਹੀਂ ਯਾਰ ਵੈਸੇ ਬੰਦਾ ਤੇ ਨਹੀਂ ਇਦਾਂ ਦਾ। ਭਾਈ ਮੇਰੀ ਸੁਣ ਲਓ ਗੱਲ, ਲੱਖ ਰੁਪਏ ਦੀ ਕਮੇਟੀ ਆ। ਅੱਛਾ। ਇੱਕ ਕਮੇਟੀ ਉਹਨੇ ਦਿੱਤੀ ਆ ਤੇ 3 ਉਹਦੀਆਂ ਸ਼ਾਰਟ ਜਿਹੜੀਆਂ ਤੁਹਾਡੀ ਵਜ੍ਹਾ ਤੋਂ ਮੈਂ ਭਰੀਆਂ। ਚਲੋ ਤੇ ਮਿਹਰਬਾਨੀ, ਤੁਸੀਂ ਮੇਰੀ ਇੱਜ਼ਤ ਕਰਦੇ ਹੋ। ਤੇ ਕੋਈ ਨਹੀਂ ਇਨਸ਼ਾਅੱਲਾ 1-1 ਰੁਪਿਆ। ਇੱਜ਼ਤ ਮੇਰੀ ਨਹੀਂ ਨਾ ਅੱਗੋਂ ਕਰਨ ਦੇ, ਜਿਨ੍ਹਾਂ ਨੂੰ ਮੈਂ ਦੇਣੀ ਹੈ ਕਮੇਟੀ। ਅੱਜ ਫੇਰ 2 ਦਿਨ ਉੱਤੇ ਹੋ ਗਏ, ਅਗਲੇ ਮੇਰੇ ਬੁੱਗਾ ਖੜਕਾਉਂਦੇ, ਮੈਂ ਇਕੱਠੀ ਕਰਕੇ ਦੇਣੀ ਹੈ। ਗੱਲ ਤੇ ਤੁਹਾਡੀ ਸਹੀ ਹੈ। 3 ਤੇ ਰੇਤੀਆਂ, ਚੌਥੀ ਵੀ ਮੈਂ ਦਵਾਂ 40,000 ਤੇ ਉਹਦਾ ਮੈਂ ਭਰ ਲਿਆ, ਤੇ ਲੱਖ ਦੀ ਕਮੇਟੀ ਆ, ਤੇ ਬਕਾਇਆ ਰਿਹਾ ਕਿਹੜੇ ਗਏ। ਗੱਲ ਤੇ ਤੁਹਾਡੀ ਵੀ ਵੱਡੀ ਹੈ, ਲੇਕਿਨ ਇਹ ਕਿ ਹੁਣ ਕੀ ਕਰਾਂ ਯਾਰ, ਮੈਂ ਵੀ ਨਾ ਬਸ ਜ਼ਮਾਨਤ ਦੇ ਕੇ ਵਿੱਚ ਮੈਂ ਤੇ ਫਸ ਗਿਆ। ਨਹੀਂ ਤੁਸੀਂ ਫਸੋ ਨਾ, ਤੁਸੀਂ ਕਲੀਅਰ ਹੋਵੋ, ਤੁਸੀਂ ਕੋਲੋਂ ਦਵੋ ਮੈਨੂੰ। ਕੋਲੋਂ ਤੁਸੀਂ ਲਾਜ਼ਮੀ ਫਸਣਾ। ਨਹੀਂ ਉਹ ਤੁਸੀਂ ਦਵੋ ਤੇ ਆਪਣੀ ਕਲੀਅਰ ਹੋਵੋ ਤੁਸੀਂ। ਔਰ ਨਹੀਂ ਉਹ ਕਰ ਲੈਂਦੇ ਆ। ਮੈਂ ਕੀਤਾ ਫੋਨ ਉਹਨੂੰ ਕੀਤਾ ਹੈ ਯਾਰ ਭਾਈ, ਕਾਲ ਮੈਂ ਵੀ ਸੀ ਨਾ। ਹਾਂਜੀ ਮੈਂ ਜ਼ਾਹਦ ਭਾਈ ਕਾਲ ਕੀਤੀ ਸੀ, ਕਹਿੰਦੇ ਇਨਸ਼ਾਅੱਲਾ ਕੱਲ ਸ਼ਾਮ ਤੱਕ ਕਮੇਟੀ ਵੀ ਦੇ ਦਾਂਗੇ, ਬਾਕੀ ਮਾਮਲਾ ਵੀ ਠੀਕ ਹੋ ਜਾਣਗੇ। ਨਹੀਂ ਉਹ ਨਹੀਂ ਭਾਈਜਾਨ, ਉਹ ਮੇਰਾ ਭਾਜੀ ਉਹਨੂੰ ਕਿਹਾ ਗੱਲ ਸੁਣੋ, ਜ਼ਾਹਦ ਸਾਹਿਬ ਦਾ ਨਾਂ ਲਿਓ, ਮੇਰਾ ਨਾ ਲਿਓ। ਇੱਕ ਮੋਬਾਈਲ ਕੋਲੋਂ ਨਾ ਨੰਬਰ ਬੁਲਾਓ, ਮੇਰੇ ਗੱਲ ਕਰਾਓ ਨਾ। ਹੁਣ ਇਹ ਤੁਹਾਡੇ ਸਾਹਮਣੇ ਲੇਕਿਨ ਇੱਕ ਐਡਾ ਗੰਦਾ ਬੰਦਾ ਵਾ, ਤੁਸੀਂ ਉਹਦੀ ਕਿਉਂ ਜ਼ਮਾਨਤ ਦਿੱਤੀ? ਯਾਰ ਬਸ ਕੀ ਹੁਣ ਮਹੱਲੇਦਾਰੀ ਦੇ ਵਿੱਚ ਰਹਿੰਦੇ ਆ। ਉੱਥੇ ਹੀ ਤੇ ਫਿਰਦਾ ਮਹੱਲੇਦਾਰੀ ਚ, ਤੁਹਾਨੂੰ ਵਿਹਲਾ ਫਿਰਦਾ ਨਹੀਂ ਦਿਖਿਆ ਭਾਈ। ਉਹ ਯਾਰ ਜਦੋਂ ਕੋਈ 1500 ਵਾਲੀ ਕਮੇਟੀ ਹੈ ਜਿਹੜੀ ਬੰਦਾ ਕਿਸੇ ਕੋਲ ਉਧਾਰੀ ਲੈਵੇ 10,000 ਰੁਪਏ। ਜਦੋਂ ਕੰਮ ਕਰਦਾ ਸੀ, ਜ਼ਮਾਨਤ ਦਿੱਤੀ ਨਾ, ਉਦੋਂ ਕੰਮਕਾਰ ਕਰ ਰਿਹਾ ਸੀ। ਮੈਂ ਕਿਹਾ ਚਲੋ ਯਾਰ ਕੋਈ ਨਹੀਂ, ਚੌਥਾ ਘਰ ਇਹਦਾ ਵਾ, ਮਹੱਲੇਦਾਰੀ ਆ, ਭੈਣ ਭਰਾਵਾਂ ਵਾਲਾ ਹਿਸਾਬ ਕਰਦੇ ਕਿ ਮੈਨੂੰ ਹੁਣ ਕੀ ਪਤਾ ਸੀ। ਜ਼ਾਹਦ ਭਾਈ ਆ ਚੁੱਕ ਲਿਆ ਫੋਨ, ਨਾਲ ਗੱਲ ਕਰਾਓ ਯਾਰ। ਹੈਲੋ ਹਾਂਜੀ अस्सलाम वालेकुम। वालेकुम अस्सलाम। ज़ाहिर भाई की हाल है? ठीक ठाक। इमली साहब ਤੁਸੀਂ ਸੁਣਾਓ, ਠੀਕ ਹੋ? ਉਹ ਠੀਕ ਹੀ ਹੋਣਾ ਯਾਰ, ਉਹਨੇ ਕਿਹਾ ਪੈਸੇ ਭੇਜ, ਠੀਕ ਸਾਡੇ ਵੱਲੋਂ ਭਾਵੇਂ ਮੰਜੇ ਤੇ ਪਿਆ ਹੋ। ਯਾਰ ਪੈਸੇ ਨਹੀਂ ਫੋਨ ਕਰਨ ਦੇ, ਔਰ ਮੈਂ ਕੋਈ ਸਿਗਰਟ ਮੰਗਾ। ਜੀ ਹੈਲੋ। ਹਾਂਜੀ ਕਿੱਧਰ ਲੱਗਾ ਹੈ? ਉਹ ਕਿੱਥੇ ਹੋ ਬਾਸ਼ੋ? ਉਹ ਭਾਜੀ ਮੈਂ ਤੁਹਾਡੇ ਵੱਲ ਤੁਰਿਆ ਆਉਣ ਲਿਆ। ਅੱਛਾ ਮੇਰੇ ਵੱਲ ਹੀ ਆ ਰਹੇ ਹੋ? ਲਾਹੌਰ। ਚਲੋ ਆ ਜਾਓ ਫਿਰ ਯਾਰ, ਮੈਂ ਆ ਜਾਓ, ਬਾਕੀ ਗੱਲ ਕਰਦੇ ਆਂ। ਆ ਨੁੱਕਰ ਤੇ ਆ, ਮੈਂ ਆ ਰਿਹਾ। ਆ ਜਾਓ ਫਿਰ ਬਹਿ ਕੇ ਕਰਦੇ ਆਂ। ਆ ਜਾਓ ਮੇਰੇ ਵਾਲੀ, ਨਾਲੇ ਚਾय ਸ਼ਾय ਪੀਨੇ ਆ। ਆ ਗਿਆ। ਓਕੇ ਹਾਂ ਲਓ ਜਨਾਬ। ਉਹ ਤੇ ਮੇਰੇ ਵਾਲੀ ਆਉਣ ਡੇ ਆ, ਬਾ ਹੋਰ 2 ਮਿੰਟਾਂ ਨੂੰ ਆਇਆ। ਪਿੱਛੋਂ ਮੈਨੂੰ ਸੇਕ ਬੜਾ ਪੈਣ ਦਿਆ ਯਾਰ, ਬਲਕਿ ਹੁਣ ਤੈਨੂੰ ਪਤਾ ਦੁਕਾਨਦਾਰੀ ਦਾ ਵੀ ਟਾਈਮ, ਗਾਹਕ ਆਂਦਾ ਜਾਂਦਾ, ਆਪਾਂ ਕਰਨੀ ਬਹਿ ਕੇ ਗੱਲ। ਉਧਰ ਤੁਸੀਂ ਆ ਜਾਓ ਸਾਈਡ ਤੇ। ਉਸਮਾਨ ਭਾਈ ਇਧਰ ਆਓ ਪਿਆਰਿਓ। ਚਲੋ ਇੱਕ ਤੇ ਮੋਬਾਈਲ ਲਓ ਚਾਰਜਰ ਤੇ ਕੋਈ ਕਸਟਮਰ ਆਉਂਦੇ ਨੇ, ਉਹਨਾਂ ਨਾਲ ਡੀਲ ਕਰੋ। ਮੈਂ ਜਰਾ ਰਫੀਕ ਭਾਈ ਆਏ ਨੇ, ਬਬਲੂ ਭਾਈ, ਤੇ ਉਹ ਇਮਲੀ ਦੋਸਤ ਆ ਰਿਹਾ ਮੇਰਾ। ਮੈਂ ਜਰਾ ਕੋਈ 2-4 ਮਿੰਟ ਇਹਨਾਂ ਨਾਲ ਡਿਸਕਸ ਕਰਾਂ। ਇਹ ਦੁਕਾਨ ਆਪਣੇ ਹੈਂਡ ਓਵਰ ਕਰੋ। ਆ ਜਾਓ ਰਫੀਕ ਭਾਈ, ਇੱਧਰ ਆ ਜਾਓ, ਬੈਕ ਕਰ ਲੈਣੇ ਗੱਲ, ਕੋਈ ਐਸੀ ਗੱਲ ਨਹੀਂ। ਇੱਥੇ ਕਿਹੜੀ ਗੱਲ ਆ? ਹਵਾ ਲੱਗਦੀ ਉੱਚੀ ਜਗ੍ਹਾ ਤੇ ਹੈ, ਇਹਦੇ ਥੱਲੇ ਬਿਠਾਤਾ ਜਨਾਬ ਨੂੰ, ਹੋਰ ਕੀ। ਤੈਨੂੰ ਤੇ ਇਹ ਹਵਾ ਅਸਰ ਹੀ ਨਹੀਂ ਕਰਦੀ ਹੋਣੀ। ਮੈਨੂੰ ਕਿਉਂ ਨਹੀਂ? ਬਹੁਤ ਸੇਕ ਆ ਤੇਰਾ ਭਾਈ ਤੋਗਾ। ਆ ਮੇਰਾ ਵੀ ਕੀ ਹਾਲ ਅੰਦਰ ਹੋਣ ਦਿਆ। ਚਾਹ ਬਣਾ ਲਾ ਮੇਰੇ ਤੇ ਫਿਰ, ਇੰਨਾ ਸੇਕ ਬੜੀ ਗੱਲ ਆ ਯਾਰ।
ਅੱਛਾ ਗੱਲ ਸੁਣ ਲੈ ਮੇਰੀ ਗੱਲ ਰਾਮਤਲਬੀ ਨਾਲ ਮੈਂ ਤੇ ਨਹੀਂ ਉਹ ਕਰਨੀ ਕਿਉਂਕਿ ਤੀਸਰੀ ਕਮੇਟੀ ਹੈ ਤੇ ਤੇਰੀ ਜ਼ਮਾਨਤ ਆ ਭਾਈ ਉਹ ਤੇਰੇ ਮੂੰਹ ਨੂੰ ਮੈਂ 30,000 ਰੁਪਇਆ ਪੱਲਿਓਂ ਦੇ ਬੈਠਾ ਉਸ ਬੰਦੇ ਦਾ ਯਾਰ ਕਿ ਹੁਣ ਸਹੀ ਉਹ ਜਦੋਂ ਜਾਓ ਕੋਈ ਨਾ ਕੋਈ ਗੱਲ ਸੁਣਾ ਦਿੰਦਾ ਯਾਰ ਗੱਲ ਤੂੰ ਏਡਾ ਤਾਲਾ ਉਹਦੇ ਘਰ ਨੂੰ ਲਗਾ ਗੱਲ ਤੇ ਤੇਰੀ ਵੀ ਸਹੀ ਆ। 2 ਵਾਰੀ ਹਲੇ ਕਿ ਮੈਂ 3-4 ਦਿਨ ਪਹਿਲੇ ਮੈਨੂੰ ਦੱਸੇ ਵੀ ਮੈਂ ਕਿਹਾ ਯਾਰ ਕਮੇਟੀ ਵਾਲੇ ਦਾ ਫੋਨ ਆਉਣ ਦਿਆ ਦੱਸ ਹੁਣ ਕਿ ਸ਼ਾਮ ਤੱਕ ਕਰ ਦੇ ਓ ਯਾਰ ਸ਼ਾਮ ਤੱਕ ਦੇ ਤੂੰ ਕਰ ਯਾਰ ਆਪਣੀ ਗੱਲ ਕਰ ਲਈਏ ਛੱਡ ਦੇ ਇਹਨੂੰ ਤੋ ਭਾਈ ਅੱਲਾ ਵੇਖ ਤੇ ਸਹੀ ਯਾਰ ਉਹ ਭਾਈ ਜਿਨ੍ਹਾਂ ਦੇ ਦੇਣੇ ਅਗਲੇ ਸਿਰ ਹੋਏ ਮੇਰੇ ਓ ਯਾਰ ਅਗਲੇ ਫਿਰ ਸਾਰੀ ਗੱਲ ਉਹਨਾਂ ਤੇ ਕਹਿਣਾ ਵਾ ਜਿਨ੍ਹਾਂ ਲੈਣੇ ਉਹਨਾਂ ਤੇ ਲੈਣੇ ਹੀ ਲੈਣੇ ਆ। ਹਾਂਜੀ ਕੋਈ ਨਹੀਂ ਅੱਲਾ ਖੈਰ ਰੱਖੇ ਸ਼ਾਮ ਤੱਕ ਤੇਰਾ ਮਸਲਾ ਹੱਲ ਹੋ ਜੂ ਆਉਂਦੇ ਹੀ ਮਿਲੀ ਬਹਿ ਕੇ ਗੱਲ ਕਰ ਲੈਨੇ ਆ। ਅੱਜ ਭਾਈ ਇਸ ਗੱਲ ਦਾ ਰੌਲੇ ਚੋਂ ਮੈਂ ਵੀ ਨਿਕਲਣਾ ਕਿਉਂਕਿ ਮੈਂ ਵੀ ਕੰਮ ਕਰਨਾ ਮੈਂ ਤੁਹਾਡੀਆਂ ਪੰਚਾਇਤਾਂ ਭਾਜੀ ਵਾਲੇਕੁਮ ਅਸਲਾਮ ਵਾਲੇਕੁਮ ਸਲਾਮ ਕੀ ਹਾਲ ਆ ਵੀਰੇ ਸੁਣਾਦੇ ਕਿਦਾਂ ਉਹ ਠੀਕ ਆ ਭਾਈ ਠੀਕ ਆ ਬਸ ਕੀ ਹਾਲ ਹੈ ਮਿਲੀ ਬਾਦਸ਼ਾਹ ਸ਼ੁਕਰ ਅੱਲਾ ਦਾ ਤੁਸੀਂ ਆ ਬਾਦਸ਼ਾਹ ਤੇਰਾ ਫੋਨ ਚੁੱਕਿਆ ਈਓ ਮੇਰਾ ਫੋਨ ਨਹੀਂ ਹੈ ਉਹ ਚੁੱਕਦਾ ਭਾਜੀ ਬੈਲ ਬੰਦ ਸੀ ਆ ਤਾਂ ਮੈਂ ਹੱਥ 'ਚ ਫੜਿਆ ਹੋਇਆ ਸੀ ਫੋਨ ਤੇ ਮੈਂ ਚੁੱਕ ਲਿਆ ਬੈਲ ਹੀ ਮੇਰੇ ਪਹਿਲੇ ਮੋਬਾਈਲ ਮਤਲਬ ਤੂੰ ਮਕਾਨ ਵਾਲੀ ਲਵਾਈ ਫੋਨ ਨੂੰ ਤੇ ਇੰਨੀ ਖੱਪ ਪੈਂਦੀ ਹੈ ਤੇ ਤੂੰ ਉਹਨੂੰ ਬੰਦ ਕਰ ਦਿੰਦਾ ਫਿਕਰ ਬਹੁਤ ਆ ਟੈਨਸ਼ਨਾਂ ਜਿਹੜੀਆਂ ਨਾ ਭਾਜੀ ਨਸ ਭੱਜ ਲੱਗੀ ਉਹ ਯਾਰ ਇਹ ਤੇ ਦੁਨੀਆਦਾਰੀ ਦੇ ਮਿਲੀ ਗੁੱਡੇ ਫੜ ਦਿੰਦਾ ਨਿਆਣਿਆਂ ਨੂੰ ਪਤਾ ਨਹੀਂ ਮਹੱਲੇ 'ਚ ਪਰੇਸ਼ਾਨੀ ਕਿਹੜੇ ਬੰਦੇ ਨੂੰ ਪਰੇਸ਼ਾਨੀ ਨਹੀਂ ਮਿਲੀ ਭਾਈ ਹਰ ਬੰਦੇ ਦਾ ਬਸ ਸਿਸਟਮ ਇਦਾਂ ਹੀ ਆ ਲੇਕਿਨ ਇਹ ਕਿ ਜਿਹੜਾ ਆਪਣਾ ਦੁਨੀਆ ਦੇ ਫੋਨ ਤੇ ਸੁਣ ਉਹ ਯਾਰ ਜਿੱਦਾਂ ਮਰਜ਼ੀ ਬੰਦਾ ਪਰੇਸ਼ਾਨ ਫੋਨ ਤੇ ਸੁਣਿਆ ਜਿਨ੍ਹਾਂ ਦੇ ਮੈਂ ਦੇਣੇ ਮੈਂ ਫੋਨ ਤੇ ਸੁਣ ਰਿਹਾ ਨਾ ਤੇਰੇ ਕਹਿਣ ਤੇ ਖਟਿਆ ਹੀ ਤੁਹਾਡੇ ਵਾਲੀ ਆਉਣ ਡਿਆ ਸੀ ਮੈਂ ਤੁਰਿਆ ਕੀ ਹੋ ਮੇਰੇ ਵੱਲ ਮਤਲਬ ਕੀ ਤੂੰ ਲੈਣ ਆਉਂਦੇ ਆ ਯਾਰ ਉਹ ਮੇਰਾ ਤੂੰ ਫੋਨ ਨਹੀਂ ਸੁਣਨ ਦਿਆ ਹੈ ਇਹਨੇ ਪਹਿਲਾਂ ਹੀ ਕੀਤਾ ਤੇ ਸੁਣ ਲਿਆ ਤੂੰ ਉਹ ਭਾਜੀ ਮੈਂ ਦੱਸਿਆ ਮੋਬਾਈਲ ਦੀ ਬੈਲ ਖਰਾਬ ਸੀ ਮੇਰੇ ਹੱਥ 'ਚ ਸੀ ਮੋਬਾਈਲ ਉਹ ਯਾਰ ਵੈਸੇ ਵੀ ਇਹ ਜ਼ਰੂਰੀ ਨਹੀਂ ਕਿ ਮਤਲਬ ਤੂੰ ਇੱਥੇ ਦੇਣ ਲੈਣ ਹੀ ਕਰਨਾ ਤੇ ਤਾਂ ਹੀ ਤੈਨੂੰ ਜੋ ਪਤਾ ਤੇਰੇ ਮੋਬਾਈਲ ਦਾ ਮਸਲਾ ਤੂੰ ਉਹਨੂੰ ਸਹੀ ਕਰਾ ਲਾ ਤੂੰ ਬਣਿਆ ਵਾ ਦੇਣ ਲੈਣ ਤੋਂ ਕਾਹਤੋਂ ਡਰਨਾ ਵਾ ਕਹਿੰਦੀ ਉਹ ਮੈਂ ਅੱਗੇ ਦੱਸਿਆ ਮੈਂ ਕਿਹਾ ਐਸਾ ਬੰਦਾ ਹੈ ਨਹੀਂ ਵੇਖਾ ਡਰਦਾ ਹੁੰਦਾ ਤੂੰ ਪਾਉਂਦਾ ਹੀ ਨਾ ਏਡੀ ਕਮੇਟੀ ਡਰਦਾ ਨਹੀਂ ਡਰ ਹੈ ਨਹੀਂ ਤੇਰੀ ਹੱਟੀ ਭਾਜੀ ਤੁਸੀਂ ਤਾਂ ਸ਼ਰਮਿੰਦਾ ਕਰਨ ਦਾ ਇਦਾਂ ਦੀਆਂ ਗੱਲਾਂ ਕਰ ਅੱਛਾ ਚਲੋ ਯਾਰ ਗੱਲ ਇਹ ਹੈ ਹੁੰਦਾ ਤੇ ਤੂੰ ਭਾਈ ਪਾਉਂਦਾ ਹੀ ਨਾ ਏਡੀ ਕਮੇਟੀ ਯਾਰ ਭਾਜੀ ਬਬਲੂ ਵਾਧੇ ਘਾਟੇ ਬੰਦਿਆਂ ਨਾਲ ਹੁੰਦੇ ਉਹ ਵਾਦੇ ਘਾਟੇ ਇੱਕ ਅੱਧਾ ਮਹੀਨਾ ਹੁੰਦਾ ਵੀ ਇਦਾਂ ਹੀ ਕਮੇਟੀ ਦੇਤੀ ਆ ਵੀ ਇੱਕ ਅੱਧਾ ਮਹੀਨਾ ਲੇਟ ਹੋ ਗਈ ਹੈ ਚਲੋ ਕੋਈ ਨਹੀਂ ਤੂੰ 10 ਦਿਨਾਂ ਬਾਅਦ ਵੀ ਦੇ ਜਾਂਦਾ ਖੈਰ ਸੀ 3 ਮਹੀਨੇ ਹੋ ਗਏ ਤੋਂ ਬਾਅਦ ਨਿਆਣਾ ਜੰਮ ਕੇ ਦੁੱਧ ਪੀਣ ਲੱਗ ਪੈਂਦਾ ਜਿੰਨੀ ਦੇਰ ਤੈਨੂੰ ਹੋ ਗਈ ਵੈਸੇ 25 ਤਰੀਕ ਨੂੰ ਕਮੇਟੀ ਇਕੱਠੀ ਕਰਦੇ ਆ ਮੈਂ ਤਾਂ ਪਹਿਲੀ ਕਮੇਟੀ 15 ਤਰੀਕ ਨੂੰ ਦੇ ਗਿਆ ਉਹ ਯਾਰ ਅੱਜ ਕਿੰਨੀ ਤਰੀਕ ਹੈ ਤੈਨੂੰ ਪਤਾ ਸੀ ਪਰਚੀਆਂ ਪੈਣੀਆਂ ਯਾਰ ਇਹਨੂੰ ਪਤਾ ਸੀ ਨੇ ਤਾਂ ਪਹਿਲੀ ਦਿੱਤੀ ਆ ਉਸ ਤੋਂ ਬਾਅਦ ਆ ਚੌਥੀ ਕਮੇਟੀ ਹੋ ਗਈ 3 ਮੈਂ ਹੀ ਦਿੱਤੀਆਂ ਭਾਜੀ ਅਸੀਂ ਨੋਖੀ ਕਮੇਟੀ ਪਾ ਲਈ ਤੁਹਾਡਾ ਸਾਰੀ ਦੁਨੀਆ ਨਾਲ ਪਾਈ ਦੀਆਂ ਉਹ ਯਾਰ ਪਾਈ ਦੇ ਤੇ ਹੈਗਾ ਮਸਲੇ ਵੇਦ ਨਹੀਂ ਮਿਲੀ ਭਾਈ ਦੇਖੋ ਨਾ ਹੁਣ ਮਹੱਲੇਦਾਰੀ ਮੈਂ ਤਾਂ ਤੁਹਾਡਾ ਅਹਿਸਾਸ ਕਰਕੇ ਕਹਿਤਾ ਕਿ ਦੇ ਦੇਗਾ ਕਮੇਟੀ ਦੇਣ ਚੱਲਾ ਸੀ ਇਹਨਾਂ ਨਾਲ 25 ਤਰੀਕ ਵਾਲੇ ਨੂੰ ਕਮੇਟੀ ਦੇਈਦੀ ਆ ਤੇ ਮੈਂ 23 ਨੂੰ ਦੇਣ ਚੱਲਾ ਸੀ ਅੱਜ ਕਰਕੇ ਮੈਂ ਘਰੋਂ ਕਮੇਟੀ ਦੇਣ ਲਈ ਇਹਨਾਂ ਨੂੰ ਬਾਹਰ ਨਿਕਲਿਆ ਵਾ ਪਿੱਛੋਂ ਮੇਰੇ ਸਹੁਰੇ ਦਾ ਫੋਨ ਆ ਗਿਆ ਸਾਲਾ ਮੇਰਾ ਉੱਚੀ ਰੋਵੇ ਮੈਂ ਕਿਹਾ ਹੋਇਆ ਕਿ ਆਖੇ ਅੱਬੂ ਹੋਸ਼ ਨਹੀਂ ਕਰਨ ਡਿਆ ਉਹੀ ਕਮੇਟੀ ਵਾਲੇ ਪੈਸੇ ਲੈ ਕੇ ਮੈਂ ਸਿੱਧਾ ਉਹਨਾਂ ਨਾਲ ਉਹਨਾਂ ਨੂੰ ਜਾ ਕੇ ਹਸਪਤਾਲ ਚੈੱਕ ਕਰਾਇਆ ਵਾ ਤੇ ਹਸਪਤਾਲ ਜਾਂਦੇ ਡੈਥ ਹੋ ਗਈ ਪਹੁੰਚ ਵੀ ਨਹੀਂ ਹੋਇਆ ਉੱਥੇ ਹੋਏ ਨਾ ਲਿllahi wa inna ਮਾਰੇ ਬੰਦੇ ਅਸੀਂ ਕੀ ਕਰ ਸਕਦੇ ਆ ਫੋਨ ਤੇ ਸਾਨੂੰ ਦੱਸ ਦਿੰਦਾ ਅਸੀਂ ਪਰੇਸ਼ਾਨ ਦੂਜੀ ਕਮੇਟੀ ਦੇ ਭਾਜੀ ਉਹਦੇ ਰਸ਼ ਦੇ ਉੱਥੇ ਰੋਣ ਸਿਆਪਾ ਪਿਆ ਵਾ ਕੁੜੀਆਂ ਰੋਣ ਡਈਆਂ ਵਾ ਦੁਨੀਆ ਇਕੱਠੀ ਹੋਣ ਡਈ ਮੈਂ ਇਹਦੇ ਫੋਨ ਸੌਦਾ ਚੰਗਾ ਲੱਗਦਾ ਨਹੀਂ ਵੀ ਇੰਨਾ ਕਿਤੇ ਰੋਣ ਧੋਣ ਮਹੱਲੇ ਦਾ ਐਮਪੀ ਮਰ ਗਿਆ ਸੀ ਭਾਜੀ ਜਵਾਨ ਜਹਾਨ ਸੀ ਜਵਾਨ ਲਾਸ਼ ਤੁਹਾਨੂੰ ਪਤਾ ਕਿੱਥੇ ਤੱਕ ਗੱਲ ਪਹੁੰਚਦੀ ਆ ਪੂਰਾ ਪਿੰਡ ਇਕੱਠਾ ਹੋ ਗਿਆ ਦੁਨੀਆ ਇਕੱਠੀ ਹੋ ਗਈ ਲੈਣਾ ਦੇਣਾ ਹੀ ਇੰਨਾ ਹੋਣਾ ਵਾ ਚੜਾ ਕੇ ਸਿਰ ਲੈਣਾ ਦੇਣਾ ਨਹੀਂ ਭਾਜੀ ਰੂਪ ਹੀ ਇੰਨਾ ਚੜਿਆ ਲੱਗਾ ਹੀ ਨਹੀਂ ਸੀ ਮਰਨ ਡਿਆ ਲੱਗਦਾ ਸੁੱਤਾ ਸੀ ਇਹ ਕਰਦੇ ਚੜਦੇ ਆ ਰੂਪ ਵਾਲੀਆਂ ਫੈਮਲੀਆਂ ਹੋਰ ਹੁੰਦੀਆਂ ਭਾਈ ਨਾਲੇ ਤੁਹਾਡੇ ਰੂਪ ਨਹੀਂ ਚੜਦੇ ਤੁਹਾਡੇ ਮੇਰੇ ਖਿਆਲ ਮਾਸ਼ਾਅੱਲਾ ਇਮਲੀ ਤੇਰੇ ਤੋਂ ਲੱਗ ਰਹੇ ਜਦੋਂ ਕੋਈ ਮਰਦਾ ਕੋਈ ਕੀੜੀਆਂ ਕੂੜੀਆਂ ਛੱਡਦੀਆਂ ਹੁੰਦੀਆਂ ਕੀੜੇ ਹੁੰਦੇ ਜੇ ਤੇ ਕਰਜ਼ਾ ਚੜਦਾ ਮਰਦੇ ਤੇ ਕੀੜੇ ਚੜਦੇ ਤੁਹਾਡੇ ਨਹੀਂ ਮਰਦੇ ਹਾਂ ਸਾਰੀ ਦੁਨੀਆ ਦੇ ਮੌਤ ਬੜੀ ਮਰਦੇ ਉਹਦੇ ਕਿਹੜੇ ਸਟੇ ਲੈ ਕੇ ਆਏ ਨੇ ਗੱਲ ਯਾਰ ਕਿੱਧਰ ਤੋੜ ਲਈ ਤੁਸੀਂ ਉਹ ਭਾਈ ਪੈਸੇ ਦਿਓ ਮੈਂ ਯਾਰ ਜੋੜ ਕੇ ਪੈਸੇ ਇਕੱਠੇ ਕੀਤੇ ਜਦੋਂ ਅਗਲਾ ਮਹੀਨੇ ਦੂਸਰੀ ਕਮੇਟੀ ਤੀਸਰੀ ਕਮੇਟੀ ਕਿੰਨੀਆਂ ਕਮੇਟੀਆਂ ਨਹੀਂ ਆਈਆਂ 3 ਕਮੇਟੀਆਂ ਨਹੀਂ ਆਈਆਂ ਆ ਚੌਥੀ ਆ ਕੀ ਦਿੱਤੀ ਪਹਿਲੀ ਤੂੰ ਨਾਂ ਹੀ ਲਿਖਾਇਆ ਉਸ ਤੋਂ ਬਾਅਦ ਤੂੰ ਗਾਇਬ ਹੋ ਗਿਆ ਤੂੰ ਤੇ ਇਦਾਂ ਜਿੱਦਾਂ ਖਾਤਾ ਲਵਾ ਗਿਆ ਸਾਡੇ ਕੋਲ ਆਪਣਾ ਦੂਸਰੀ ਕਮੇਟੀ ਜਦੋਂ ਮੈਂ ਇਹਨਾਂ ਨੂੰ ਦੇਣ ਆਇਆ ਪਹਿਲੀ ਕਮੇਟੀ ਜੋ ਦੇਣ ਆਇਆ ਮੇਰਾ ਸਹੁਰਾ ਮਰ ਗਿਆ ਠੀਕ ਆ ਫਿਰ ਮੈਂ ਪੈਸੇ ਥੋੜੇ ਕਰਕੇ ਸਾਈਡ ਤੇ ਜੋੜੇ ਦੂਸਰੀ ਕਮੇਟੀ ਯਕੀਨ ਮੰਨ ਦੂਜੇ ਮਹੀਨੇ ਮੈਂ 20 ਤਰੀਕ ਵਾਲੇ ਦਿਨ ਰੁਪਈਆ 20,000 ਜੇਬ ਚ ਪਾ ਕੇ ਫਿਰਨ ਡਿਆ ਸੀ ਤੇ ਬਬਲੂ ਭਰਾ ਦੀ ਕੰਡ ਨਾ ਲੱਗੇ ਉਹ ਮੇਰਾ ਯਾਰ ਨਾ ਬਿਸਤ ਹੋਵੇ ਉਹਦੇ ਕੋਲ ਮੇਰਾ ਯਾਰ ਆ ਅਸੀਂ ਯਾਰ ਮਾਰ ਨਹੀਂ ਹੈਗੇ ਪਿਛਲੀ 23 ਤੇ ਤਾਂ ਮੇਰਾ ਸਹੁਰਾ ਮਰ ਗਿਆ ਸੀ ਫੇਰ ਵੀ ਮੈਂ ਉਹਦਾ ਖਤਮ ਦਵਾਇਆ ਸਾਰਾ ਕੁਝ ਕਰਾਇਆ ਥੋੜੇ ਪੈਸੇ ਜੋੜ ਕੇ ਯਕੀਨ ਮੰਨ ਉਸ ਤੋਂ ਅਗਲੇ ਮਹੀਨੇ ਜੋ 23 ਤਰੀਕ ਆਈ ਆ ਮੈਂ ਘਰੋਂ ਗੱਡੀ ਕੱਢੀ ਆ 20,000 ਰੁਪਇਆ ਬਬਲੂ ਭਰਾ ਦਾ ਮੈਂ ਪੈਸੇ ਜੇਬ ਚ ਪਾ ਕੇ ਤੁਰਿਆ ਘਰੋਂ ਚੌਂਕਾਂ ਚ ਦੇਣੇ ਬਬਲੂ ਨੂੰ ਪੈਸੇ ਆ ਮਹਮਦੀ ਚੌਂਕ ਤੱਕ ਪਹੁੰਚਿਆ ਵਾ ਏਦਾਂ ਮੋੜਨ ਲੱਗਾ ਵਾ ਅੱਗੇ ਮੇਰੇ ਤਾਏ ਦਾ ਪੁੱਤ ਟੱਕਰ ਗਿਆ
ਹਜੇ ਕੀ ਚੌਂਕ ਟੱਪੀਏ ਖੰਭਾ ਹੁੰਦਾ ਅੱਗੇ ਇਹਦਾ ਤਾਏ ਦਾ ਮੁੰਡਾ ਹੁੰਦਾ ਚੌਕ ਬਦਲ ਕੇ ਵੇਖ ਲੈ ਤਾਂ ਚੌਕ ਤੁਹਾਨੂੰ ਰਾਤ ਭਾਜੀ ਮੈਨੂੰ ਕਹਿੰਦਾ ਕਿੱਧਰ ਨੂੰ ਚੱਲਾਂ ਵਾ ਕਿੱਧਰ ਨੂੰ ਤਿਆਰੀਆਂ ਕੀਤੀਆਂ ਤੁਹਾਨੂੰ ਕੋਈ ਫਿਕਰ ਨਹੀਂ ਹੈਗਾ ਮੈਂ ਕਿਹਾ ਹੋਇਆ ਕੀ ਆ ਕਿ ਤਾਏ ਤੇ ਛੱਤ ਡਿੱਗ ਪਈ ਆ ਬਾਰਸ਼ਾਂ ਬੂਰਸ਼ਾਂ ਜਿੱਦਣ ਪਈਆਂ ਵਾ ਹੁਣ ਤੇਰੇ ਨਾਲ ਪਹਿਲੇ ਪਿਛਲੀ 23 ਤੇ ਸਹੁਰਾ ਮਰਿਆ ਅਗਲੀ ਤੇ ਤਾਇਆ ਗਿਆ ਮੈਂ ਯਕੀਨ ਮੰਨ ਉਸ ਟਾਈਮ ਮੇਰੇ ਪੈਰਾਂ ਥੱਲੇ ਨਾ ਜ਼ਮੀਨ ਨਿਕਲ ਗਈ ਇੱਕ ਦਿਲ ਕਰੇ ਮੇਰਾ ਕਿ ਮੈਂ ਬਬਲੂ ਨੂੰ ਪੈਸੇ ਪਹੁੰਚਾ ਕੇ ਆਵਾਂ ਇੱਕ ਦਿਲ ਕਰੇ ਕਿ ਮੈਂ ਤਾਏ ਨੂੰ ਦੇਖਾਂ ਅਗਰ ਤਾਏ ਨੂੰ ਦੇਖਦਾ ਬਰਾਤ ਵਿੱਚ ਨੱਕ ਨਹੀਂ ਸੀ ਰਹਿੰਦਾ ਬਿਸ਼ਤ ਸੀ ਅਗਲੇ ਨੇ ਕਹਿਣਾ ਸੀ ਤਾਇਆ ਵਾ ਇੱਕੋ ਇੱਕ ਦੁਨੀਆ ਤੇ ਉਹਦਾ ਪਤਾ ਨਹੀਂ ਲੈਣ ਆਇਆ ਤੇ ਉਹ ਤਲ ਕੇ ਦਫਨਾਇਆ ਕਿ ਉੱਥੇ ਮਤਲਬ ਤੇਰਾ ਬੜਾ ਮਟੀਰੀਅਲ ਲੱਗ ਗਿਆ ਵੇਸਣ ਲੱਗ ਗਿਆ ਤੇਰਾ 20000 ਰੁਪਇਆ ਯਾਰ 5000 ਦਾ ਮੈਂ ਫਰੂਟ ਲੈ ਗਿਆ ਮੈਂ 5000 ਰੁਪਇਆ ਦਾ ਪਤਾ ਕਰਨ ਨਹੀਂ ਤਾਏ ਨੇ ਚਾਟ ਦੀ ਰੇੜੀ ਲਾਉਣੀ ਸੀ ਮਰੇ ਬੰਦੇ ਇੰਨੇ ਦਾ ਫਰੂਟ ਕਿਉਂ ਲੈ ਗਿਆ ਪਹਿਲੇ ਦਿਨ ਹੀ ਫਰੂਟ ਲੈ ਗਿਆ ਯਾਰ ਤੁਹਾਡੇ ਹੋਣਗੇ ਕਿ ਇਦਾਂ ਪਤਾ ਲੈਣਗਾ ਸੁੱਕੇ ਉੱਠ ਕੇ ਆ ਗਏ ਸਾਡੇ ਚ ਅਸੀਂ ਨੱਕ ਰਖਾਉਣ ਵਾਲੇ ਅੱਛਾ ਜਿਹਦੇ ਲਈ 20000 ਦਾ ਫਰੂਟ ਕੱਢਿਆ ਦਿਲ ਕਰੇ ਉਹਨੇ ਸਾਰੀ ਜ਼ਿੰਦਗੀ ਇੱਕ ਅਮਰੂਦ ਨਾ ਪੰਜਾਂ ਦਾ ਖਾਦਾ ਹੋ ਅੱਛਾ ਜੀ ਚਲੋ ਹੋ ਗਈਆਂ 2 ਕਮੇਟੀਆਂ ਆ ਚੌਥੀ ਆ ਜਿਹੜੀ ਇੱਕ ਤੂੰ ਦਿੱਤੀ ਆ ਕਮੇਟੀ 2 ਨਹੀਂ ਬਚਾਈਆਂ ਤੇ ਆ ਚੌਥੀ ਤੇ ਕੀ ਹੋਇਆ 23 ਤਰੀਕ ਨੂੰ ਪਹੁੰਚਾਈ ਨਹੀਂ ਕਮੇਟੀ ਚੱਲ ਯਾਰ ਗੱਲ ਅੱਲਾ 23 ਤਰੀਕ ਨੂੰ ਤੂੰ ਕਮੇਟੀ ਇਹ ਜ਼ਬਾਨ ਹੋਈ ਸੀ ਮੈਂ ਜਦੋਂ ਜ਼ਮਾਨਤ ਦਿੱਤੀ ਬਬਲੂ ਭਾਈ 23 ਦੀ ਗੱਲ ਹੋਈ ਸੀ 25 ਨੂੰ ਇਕੱਠੀ ਕਰਕੇ ਦੇਣੀ ਹੁੰਦੀ ਭਾਈ ਮੈਂ ਤੇ ਚਲੋ 23 ਵੀ ਤੂੰ ਨਗਾਤੀ 23 ਨੰਗਈ 24 25 26 ਅੱਜ 27 ਹੋ ਗਈ ਯਾਰ ਉਹ ਸਹੀ ਕਲਪਣ ਦੇ ਅੱਜ ਦੀ ਕਮੇਟੀ ਦਾ ਕੀ ਕਰਨਾ ਅਫਸੋਸ ਕਰਨ ਹੀ ਨਹੀਂ ਆਏ ਹੈਗੇ ਤਾਂ ਇਹ ਨਹੀਂ ਕਿਸੇ ਨੇ ਦੱਸਿਆ ਹੈਗਾ ਕਿ ਚਲੋ ਕਿਸੇ ਨਾਲ ਅਫਸੋਸ ਵੀ ਕਰੀਦਾ ਮਿਲੀ ਗਿਲੀ ਦਾ ਮੇਰੀ ਗੱਲ ਕਰਾਏ ਤੋਂ ਬਾਅਦ ਵੀ ਅਫਸੋਸ ਆ ਕਮੇਟੀ ਆ 4 ਦਿਨ ਹੋਏ ਆ ਜਾ ਕੇ ਪੁੱਛੋ ਤਾਂ ਸਹੀ ਜਿਹਨੂੰ ਮਰਜ਼ੀ ਪੁੱਛ ਲਓ ਮੇਰੀ ਤਾਂ ਸੱਸ ਮਰ ਗਈ ਹੈ 23 ਤਰੀਕ ਵਾਲੇ ਦਿਨ ਮੈਂ ਜਿੱਦਾਂ ਮੈਨੂੰ ਸੈਲਰੀ ਮਿਲੀ ਆ ਸਿਰਫ ਬਬਲੂ ਨੂੰ ਦੇਣ ਲਈ 30000 ਰੁਪਇਆ ਸਾਈਡ ਤੇ ਰੱਖਿਆ ਕਿ ਅੱਜ ਕਮੇਟੀ ਕਲੀਅਰ ਕਰਨੀ ਆ ਅੱਛਾ ਤੇ ਭਾਜੀ ਯਕੀਨ ਮੰਨੋ ਰਾਤ ਨੂੰ ਦਿਲ ਦਾ ਅਟੈਕ ਹੋਇਆ ਵਾ ਉੱਥੇ ਫੌਤ ਹੋ ਗਿਆ 4 ਦਿਨ ਬਾਅਦ ਹਾਂ ਤਾਂ ਮੈਂ ਹੁਣ ਥੋੜੀ ਤੋਂ ਉੱਠਦਾ ਮੈਂ ਤੁਹਾਨੂੰ ਕਿਉਂ ਕਹਾਂ ਮੈਂ ਆਉਣ ਡਿਆ ਤੁਹਾਡੇ ਭਾਈ ਪਹਿਲੀ 23 ਤੇ ਸਹੁਰਾ ਗਿਆ ਅਗਲੀ 23 ਤੇ ਤਾਇਆ ਗਿਆ ਆ ਹੁਣ 23 ਤੇ 4 ਦਿਨ ਪਹਿਲਾਂ ਸੱਸ ਤੂੰ ਨਾ ਆਪਣੇ ਘਰ ਦਾ ਕੈਲੰਡਰ ਲਾ ਦੇ ਉਹ ਨਹਿ ਜਾਂ ਸਾਲਾ ਉਹ ਜਦੋਂ 23 ਤੇ ਆਉਂਦਾ ਕੰਮ ਉਦੋਂ ਹੀ ਕੋਈ ਨਾ ਕੋਈ ਫੁੜ ਕੇ ਜਾਂਦਾ ਪਰੇ ਰਹਿ ਅਗਲੀ 23 ਆਪਣੇ ਤੇ ਆਉਣੀ ਗੱਲ ਤਾਂ ਸੁਣ ਲੈ ਮੈਨੂੰ ਤੇ ਆਪਣੀ ਫਿਕਰ ਪੈ ਗਈ ਆ ਕਿ ਮੈਨੂੰ ਭਾਈ ਮੂੰਹ ਧਰੂ ਹੋ ਜਾਓ ਮੇਰੇ ਤੇ ਆ ਨਿੱਕੇ ਨਿੱਕੇ ਨਿਆਣੇ ਦੁਨੀਆਦਾਰੀ ਬੰਦਿਆਂ ਨੂੰ ਵਕਤ ਪੈਂਦਾ ਵਾ ਯਾਰਾਂ ਦੀਆਂ ਬਾਹਾਂ ਹੁੰਦੀਆਂ ਵਾ ਬਾਵਾ ਲਾ ਦੇਣੀਆਂ ਮੇਰੀਆਂ ਉਹਨਾਂ ਨੇ ਲਾ ਦੇਣੀਆਂ ਤੂੰ ਤੇ ਸਾਨੂੰ ਟੁੰਡਿਆ ਕਰਨ ਤੁਰਿਆ ਯਾਰ ਹੀ ਮਿਲੀ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈਗੀ ਜਿਹੜੇ ਬੰਦਿਆਂ ਨੇ ਕਸਾਈਆਂ ਦੇ ਮੁੰਡਿਆਂ ਨੇ ਪਾਈਆਂ ਮੇਰੇ ਨਾਲ ਕਮੇਟੀਆਂ ਉਹ ਤੇ ਬੁਗਦਾ ਖਾਬ 'ਚ ਵੀ ਚਲਾਉਂਦੇ ਰਹਿੰਦੇ ਆ ਤੇ ਜਿੰਦੇ ਤੇ ਉਹਨਾਂ ਨੇ ਮਿੰਟ 'ਚ ਹੀ ਚਲਾ ਦੇਣਾ ਭਾਈ ਅਸੀਂ ਪਹਿਲੀ ਦਫਾ ਕਮੇਟੀ ਵੀ ਮੇਰੀਆਂ 50 ਕਮੇਟੀਆਂ ਚੱਲਣ ਰਹੀਆਂ ਮੈਂ ਕਦੀ ਇਹਨਾਂ ਜ਼ਲੀਲ 23 ਤਰੀਕ ਨੂੰ ਬੰਦੇ ਮਰਦਾ ਆ ਕਿ ਉਧਰ ਸਹੀ ਆ ਤੇਰਾ ਕੈਲੰਡਰ ਹਫਤਾ ਕੋ ਉਧਰ ਦਿੱਤਾ ਹੋਣਾ ਕਿ ਇੱਧਰ ਗੇੜਾ ਦੇ ਕੇ ਅਗਲੇ ਹਫਤੇ ਉਧਰ ਗੇੜਾ ਦੇ ਐਡਾ ਕਾਤਲ ਕੈਲੰਡਰ ਇੱਕ ਮੈਂ ਫੂੜੀ ਤੋਂ ਉੱਠ ਕੇ ਆਉਂਦਾ ਉੱਤੇ ਮੈਂ ਤੁਹਾਨੂੰ ਗੇੜੇ ਦੇਣਾ ਯਾਰ ਫੂੜੀ ਅੱਛੀ ਹੀ ਵਿਸ਼ੇ ਅਸੀਂ ਇੰਦਰ ਬੈਠੇ ਆ ਐ ਵੀ ਫੂੜੀ ਵਿਸ਼ੀ ਆ ਕਮੇਟੀ ਦੀ ਓਏ ਫੂੜੀ ਕਿਹੜੀ ਭਾਈ ਮੇਰੀ ਦੁਕਾਨ ਪਾਗਲ ਹੋ ਗਏ ਯਾਰ ਭਾਈ ਤੇਰੀ ਜ਼ਮਾਨਤ ਤੇ ਮੈਂ ਦਿੱਤੇ ਜ਼ਮਾਨਤ ਤੇ ਦਿੱਤੀ ਲੱਖ ਰੁਪਏ ਦੀ ਕਮੇਟੀ ਆ 4 ਮੈਂ ਦੇ ਦਿੱਤੀਆਂ 60 ਰਹਿ ਗਿਆ ਗੱਲ ਤੇਰੀ ਓ ਯਾਰ ਐਡਾ ਜ਼ਮਾਨਤੀ ਦੌੜ ਗਿਆ ਵਾ ਜਾਂ ਮੈਂ ਦੌੜ ਗਿਆ ਵਾ ਦੇ ਹੀ ਦੇਣੀ ਆ ਓ ਯਾਰ ਦੇਣੀ ਤੂੰ ਇਹਦੇ ਨਾਲੋਂ ਤੇ ਦੌੜ ਜਾਵੋ ਤੁਸੀਂ ਓਏ ਇੱਕ ਅੱਧੀ ਕਮੇਟੀ ਹੋਵੇ ਤੇ ਟੈਨਸ਼ਨ ਨਹੀਂ ਹੁੰਦੀ 4 ਹੋ ਗਈਆਂ ਇਹਨਾਂ ਤੇ ਦੌੜ ਜਾਵੋ ਭਰਾਵੋ ਤੁਸੀਂ ਯਾਰਾਂ ਦੀਆਂ ਬਾਹਾਂ ਹੁੰਦੀਆਂ ਤੁਸੀਂ ਮੇਰੀ ਫਾਲਜ ਵਾਲੀ ਬਾਹ ਬਣੇ ਆ ਕੰਮ ਹੀ ਨਹੀਂ ਆਉਂਦਾ ਮੇਰੇ ਓਏ ਗੱਲ ਸੁਣੀ ਮੇਰੀ ਤੇ ਨਾਲ ਮੈਂ ਪਿਆਰ ਨਾਲ ਗੱਲ ਕਰਨ ਡਿਆ ਮੈਨੂੰ ਯਾਰ ਭਾਈ ਮੈਂ ਤੇ ਕੋਈ ਲੈਣੀ ਮੈਂ ਤੇ ਇੰਨਾ ਪਿਆਰ ਨਾਲ ਨਾ ਗੁੱਸੇ ਨਾਲ ਕਰਨੀ ਨਹੀਂ ਗੱਲ ਭਾਈ ਅਗਲੀ 23 ਤੇ ਮੈਂ ਹੁਣ ਕਲੀਅਰ ਕਰ ਦੂੰਗਾ ਮੈਂ ਇਹੀ ਤਾਂ ਦੱਸਣਾ ਆਉਣ ਡਿਆ ਕਿੰਨੇ ਇਹਦੀਆਂ ਆਈਆਂ ਕਿੰਨੀਆਂ ਤੂੰ ਇਹਨੂੰ ਨਹੀਂ ਛੱਡ ਇਹਨੂੰ ਕਮੇਟੀ ਨਾ ਪੁੱਛ ਹਾਂ ਇਹਨੂੰ ਤਰੀਕ ਪੁੱਛ ਅੱਗੋਂ ਇਹਦਾ ਰਿਸ਼ਤੇਦਾਰ ਪੁੱਛ ਕੇ ਕੋਈ ਬਿਮਾਰ ਤੇ ਨਹੀਂਗਾ ਅਗਲੀ 23 ਤੇ ਉਹਦੀ ਵਾਰੀ ਨਾ ਨਾਲੇ ਅਸੀਂ ਵੀ ਅਫਸੋਸ ਦਾ ਟਾਈਮ ਕੱਢ ਲਈਏ ਉਸ ਦਿਨ ਦੁਕਾਨ ਇਹਨੇ ਚੰਗੀਆਂ ਕਮੇਟੀਆਂ ਪਾਈਆਂ ਤੇ ਖਾਨਦਾਨ ਮਕਾਉਂਦੇ ਆਪਣਾ ਪਹਿਲਾਂ ਸਹੁਰਾ ਮਾਰ ਲਿਆ ਬਾਅਦ ਸੱਸ ਮਾਰ ਲਈ ਫੇਰ ਤਾਇਆ ਇਹ ਤੇ ਭਾਈ ਜੀ ਭਾਈ ਨਹੀਂ ਮਾਰਿਆ ਜਾਂਦਾ ਜਾ ਕੇ ਦੇਖ ਲਓ ਮੇਰੇ ਨਾਲ ਚੱਲੋ ਮੇਰੀ ਗੱਲ ਸੁਣ ਲੈ ਪੂਰੀ ਦੁਨੀਆ ਰੋਣ ਡਈ ਸੀ ਜਦੋਂ ਮੇਰਾ ਤਾਇਆ ਸਹੁਰਾ ਮਰਿਆ ਉਹ ਪੂਰੀ ਦੁਨੀਆ ਦਾ ਉਹਨੇ ਦੇਣਾ ਹੁਣ ਚੱਜ ਦਾ ਕੰਮ ਤੇ ਕੀਤਾ ਨਹੀਂ ਹੋਣਾ ਉਹਨੇ ਤੂੰ ਮੈਨੂੰ ਇਹ ਗੱਲ ਦਾ ਤੈਨੂੰ ਮਿਲ ਦਿੰਦਾ ਨਾ ਕਮੇਟੀ ਤੂੰ ਭਾਈ ਹੁਣ ਜਿਹੜਾ ਵਾਅਦਾ ਦੇਣ ਲੱਗਾ ਨਾ ਸਭ ਤੋਂ ਪਹਿਲੇ ਖਾਨਦਾਨ 'ਚ ਨਜ਼ਰ ਘੁਮਾ ਕੋਈ ਬਿਮਾਰ ਤੇ ਨਹੀਂ ਕਿਸੇ ਦੀ ਕੋਈ ਦਵਾਈ ਤੇ ਨਹੀਂ ਛਾੜ ਕਿਸੇ ਦੀ ਲੱਤ ਬਾਂਹ ਤੇ ਨਹੀਂ ਸੌਂਦੀ ਕਿਉਂਕਿ ਮੁੜ ਕੇ ਅਗਲੀ 23 ਤੇ ਸਾਨੂੰ ਉਹ ਨਾ ਸੁਣਨਾ ਪੈ ਜਾਵੇ ਆਹ ਜ਼ਮਾਨਤੀ ਰਹਿ ਗਈ ਹੁਣ ਇਹਨੂੰ ਫੜਕਾ ਦੇ ਓਏ ਹੈਲੋ ਨਹੀਂ ਅੱਲਾ ਮਾਫੀ ਮੈਂ ਆਜ਼ਾਦ ਬਾਈ ਕਮੇਟੀ ਲੈਣੀ ਮੈਂ ਬੰਦਿਆਂ 'ਚ ਗੰਦਾ ਹੁੰਦੇ ਆ ਮੇਰਾ ਢਿੱਲਾ ਮੱਠਾ ਵਾ ਪਰ ਉਹਨੂੰ ਮੈਂ ਉਹਦੇ ਘਰ ਨਹੀਂ ਰਹਿਣ ਦਿੱਤਾ ਆਪਣੇ ਕੋਲ ਲਿਆ ਕੇ ਰੱਖਿਆ ਵਾ ਫੁੱਫੜ ਆਪਣੇ ਨਾਲ ਆ ਲਓ ਦਵਾਈ ਉਹਨੂੰ ਕੋਲੋਂ ਲੈ ਕੇ ਦਿੰਨਾ ਵਾ ਅੱਛਾ ਪਹਿਲੀਆਂ ਕਮੇਟੀਆਂ ਤੇ ਮਰਿਆਂ ਤੇ ਲਾਈਆਂ ਨਾ ਹੁਣ ਇੱਕ ਬਿਮਾਰ ਆ ਉਹਨੂੰ ਘਰ ਹੋਣੇ ਤੰਦਰੁਸਤ ਤੇ ਲਾ ਕੇ ਤੇ 23 ਨੂੰ ਫੇਰ ਵੇਲਾ ਹੋਣਾਈਆਂ ਇਹ ਨਹੀਂ ਆਉਣਾ ਆਪਣੇ ਇਹ ਭਾਈ ਜੀ ਗੱਲ ਸੁਣੋ ਇਹਦਾ ਹੱਲ ਦੱਸ ਜਿੱਦਾਂ ਤੂੰ ਕਹਿੰਦਾ ਬਬਲੂ ਉਦਾਂ ਆਪਾਂ ਹਾਲੇ ਹੀ ਆ ਭਾਈ ਮੈਂ ਕਮੇਟੀਆਂ ਤੁਹਾਡੀਆਂ ਬੰਦ ਕਰਨ ਲੱਗਾ ਜਿਹੜੇ ਤੁਹਾਡੇ ਪੈਸੇ ਆਏ ਉਹ ਮਿਲਣੇ ਨਹੀਂ ਪਰ ਆ ਪੰਚਾਇਤ 'ਚ ਫੈਸਲਾ ਹੋਇਆ ਵਾਲੇ ਇਦਾਂ ਨਹੀਂ ਕਰਦੇ ਆ ਮੇਰੇ ਨਾਲ ਚੱਲ ਮੇਰੀਆਂ 25 ਕਮੇਟੀਆਂ ਚੱਲਣ ਉਹ ਯਾਰ 25 ਬੰਦੇ ਮੇਰੇ ਨਾਲ ਸਲਾਮ ਦੁਆ ਲੈ ਕੇ ਜਾਂਦੇ ਬਲਕਿ ਮੈਨੂੰ ਮਿਲਦੇ ਰੋਜ਼ਾਨਾ ਉਹ ਤੂੰ ਟੱਬਰ ਨਹੀਂ ਪਾਲਦਾ ਤੇਰੇ ਨਿਆਣੇ ਹੈ ਨਹੀਂ ਤੂੰ
ਤੂੰ ਕੁਛ ਨਹੀਂ ਖਾਂਦਾ ਲੋਹੇ ਦਾ ਤੂੰ। ਓਏ ਆ ਜਿਹੜੀ 23 ਤਰੀਕ ਵਾਲੀ ਇਹ ਤੇਰੇ ਕੋਲ ਇੱਕ ਦਿੱਤੀ ਨਹੀਂ ਜਾਂਦੀ, ਉਹ 25 ਤੂੰ ਜਿਹੜੀਆਂ ਉਹ ਕਿਤੇ ਪਾ ਬੈਠਾ, ਉਹ ਰੁਪਈਏ ਤੇ ਵਾਲੀ ਭਾਈ ਹੋਣੀ ਭਾਈ ਕਮੇਟੀਆਂ ਵਾਲੇ ਤਾਂ ਸਾਰੇ ਗੈਰ ਵਾ, ਰਿਸ਼ਤੇਦਾਰ ਛੱਡ ਦਈਏ, ਕਿਸੇ ਦਾ ਪਤਾ ਨਾ ਲਈਏ, ਮਰੇ ਜੰਮੇ ਤੇ ਨਾ ਜਾਈਏ। ਠੀਕ ਹੈ ਜੀ, ਮੈਨੂੰ ਇਹ ਜੇ ਭਲੇ ਦਾ ਜ਼ਮਾਨਾ। ਇੱਕ ਤੇਰੀ ਜਗ੍ਹਾ ਮੈਂ ਜ਼ਮਾਨਤ ਦਿੱਤੀ ਹੈ, ਤੂੰ ਉਹ ਕਹਿੰਦੇ ਕਿ ਕਮੇਟੀਆਂ ਵਾਲਿਆਂ ਦੀ ਖੈਰ ਰਿਸ਼ਤੇਦਾਰ ਛੱਡ ਅਸੀਂ ਵੀ ਕਰੋੜ ਜਗ੍ਹਾ ਤੇ ਤੇਰੀ ਜ਼ਮਾਨਤ ਦਿੱਤੀ ਜੀ, ਸਾਡੀ ਇੱਕ ਜਗ੍ਹਾ ਜ਼ਮਾਨਤ ਦਿੱਤੀ ਕਿਹੜੀ ਦਿੱਤੀ ਤੂੰ ਜ਼ਮਾਨਤ? ਉਹ ਮੀਟਰ ਯਾਰ, ਮੀਟਰ ਲਾਉਣਾ ਸੀ ਬਿਜਲੀ ਦਾ ਮੇਰੇ ਨਾਂ ਦਾ, ਉਹ ਕਾਹਦੀ ਜ਼ਮਾਨਤ? ਉਹਦੇ ਕੰਧ ਨਾ ਲੱਗਣਾ ਓਕੇ ਯਾਰ। ਉਹਨਾਂ ਕਿਹਾ ਕਿ ਵੀ 2-3 ਗਵਾਹ ਚਾਹੀਦੇ, ਕਾਰ ਕਾਪੀ ਲੈ ਦੇ ਸ਼ਨਾਖਤੀ ਕਾਰਡ ਦੀ ਮੈਂ ਕਾਪੀ ਲਾਈ ਏ। ਇਹਨੇ ਮੈਂ ਬਸ ਬੜੀ ਗੱਲ ਆ, ਤੂੰ ਦੁਕਾਨ ਤੇ ਬੈਠਾ ਸੀ, ਹਾਂ। ਆ ਤਕਰੀਬਨ ਹਾਲੇ 15-20 ਦਿਨ ਹੋਇਆ ਤੇਰੀ ਬੁੱਢੀ ਨੂੰ ਰੋਟੀਆਂ ਨਹੀਂ ਲਿਆ ਕੇ ਦਿੱਤੀਆਂ, ਕੱਲੀ ਸੀ ਘਰ। ਠੀਕ ਹੈ ਜੀ, ਇਹ ਗਵਾਂਢੀਆਂ ਦਾ ਹੱਕ ਨਹੀਂ ਹੈ। ਭਾਈ ਬੇਟਾ ਮੁੰਡਾ ਮੇਰਾ ਘਰ ਨਾ ਸੀ, ਉਹਨੇ ਕਿਹਾ ਪਾਣੀ ਲਿਆ ਦੋ। ਪਾਣੀ ਵਾਲਾ ਕੈਨ ਬੂਹੇ ਮੂਹਰੇ ਰੱਖ ਕੇ ਚਲ ਜਾਂਦਾ, ਮੈਂ ਅੰਦਰ ਕਰਦਾ ਲੰਘਦੇ ਵੜਦੇ ਮੈਨੂੰ ਨਹੀਂ ਅੱਛਾ ਲੱਗਦਾ, ਮੈਂ ਕਹਿਣ ਅਸੀਂ ਤਾਂ ਆਸਾਨ ਕਰ ਭੁੱਲੇ ਹੋਏ ਆ ਇਹਨਾਂ ਦੇ। ਅੱਛਾ ਹੁਣ ਇਹਦਾ ਮਤਲਬ ਇਹ ਕਰਦਾ ਤੂੰ ਉੱਥੇ ਮਹੱਲੇ ਦਾ ਰਹਿਸ਼ੀ ਆ ਜਾਂ ਨਹੀਂ ਆ ਉਹਨਾਂ ਦਾ? ਨਹੀਂ ਯਾਰ, ਉਹ ਗਵਾਂਢੀ ਜੀ ਹੋਇਆ ਮਹੱਲੇਦਾਰ। ਚਲੋ ਆਦਾ ਗਵਾਂਢੀ ਯਾਰ ਕਹਿੰਦਾ ਅੰਦਰ ਕਰਨ ਦੇ, ਉਹਨੇ 10,000 ਰੁਪਏ ਕਿੱਥੋਂ ਦੇ ਦੇਣਾ? ਯਾਰ ਇਹਨਾਂ ਨੇ ਉੱਠ ਕੇ ਬਲਬ ਬੰਦ ਕਰਾਈ ਦੇ ਕਿ ਰਾਤ ਨੂੰ ਬਾਹਰਲੇ ਬਲਬ ਬਲਣ ਦਾ ਬੰਦ ਕਰ ਦੋ। ਚੋਰੀਆਂ ਕਰਦਾ ਰਾਤ ਹਰ ਤਰ੍ਹਾਂ ਦਾ ਸਾਹਸ ਕਰੀਦਾ ਇਹਨਾਂ ਦਾ। ਮੈਂ ਇਹਨਾਂ ਦੇ ਘਰ ਕਿਤੇ ਪ੍ਰਾਹੁਣੇ ਚੱਲੇ ਸੀ, ਇਹਨਾਂ ਕੋਲ ਤਾਲਾ ਨਹੀਂ ਸੀ, ਮੈਂ ਆਪਣੇ ਘਰ ਦਾ ਤਾਲਾ ਦਿੱਤਾ, ਮੈਂ ਕਿਹਾ ਜਾਓ ਯਾਰ ਲਾਓ। ਕਿੰਨੇ ਸਾਨ ਆ ਤੇਰੇ ਤੇ ਦੇ ਹੈ, ਤੇਰੀ ਬੁੱਢੀ ਨੂੰ ਰੋਟੀਆਂ ਲਿਆਤੀਆਂ, ਉਹਨੇ ਤਾਲਾ ਦਿੱਤਾ ਇੱਕ ਪਾਣੀ ਵਾਲੀ ਕੈਨ ਅੰਦਰ ਕਰਦੀ। ਮਾਸ਼ਾਅੱਲਾ ਬੜੇ ਵੱਡੇ ਹਸਾਨ ਆ। ਉਹ ਤੂੰ ਇੰਜ ਕਰ ਭਾਈ, ਕੱਲ ਨੂੰ ਜਿਹੜਾ ਨਾ ਤੂੰ ਪਾਣੀ ਵਾਲੇ ਨਹੀਂ ਆਉਣਾ। ਬੱਤੀ ਬੰਦ ਹੋਈ, ਇਹਨਾਂ ਦੇ ਘਰ 'ਚ ਪੱਖਾ ਨਹੀਂ ਸੀ ਹੈਗਾ, ਮੈਂ ਇਹਦੀ ਬੇਗਮ ਨੂੰ ਲਿਆ ਕੇ 2 ਪੱਖੀਆਂ ਲਿਆ ਕੇ ਦਿੱਤੀਆਂ 70-70 ਰੁਪਏ ਦੀਆਂ। ਪੁੱਛਗਾ ਨਹੀਂ ਬਾਜੀ, ਉਹ ਗੱਲ ਸੁਣ, ਉਹ ਬਾਜੀ ਰੇੜੀ ਲਾਉਂਦੀ ਬੇਟੇ, ਉਹਨੇ ਪੱਖੀਆਂ ਕਰਨੀਆਂ। ਓ ਯਾਰ ਬਕਵਾਸ ਨਾ ਕਰ। ਨਹੀਂ ਨਿਆਣੇ ਮੇਰੇ ਗੀਤਾਂ ਵਾਲੇ ਚੌਕ 'ਚ ਰਹਿੰਦੇ ਆ ਵੀ ਪੱਖਾ ਮੇਰੇ ਘਰ ਯਾਰ, ਅਸੀਂ ਤਾਂ ਯਾਰਾਂ ਦੀ ਖਾਤਰ ਕੰਮ ਆ ਜਾਣੇ, ਸਾਡੀ ਕਮੇਟੀ ਲੇਟ ਹੋਈ ਤੂੰ ਰੌਲਾ ਪਾਉਂ। ਓ ਯਾਰ ਇੱਕ ਹੋਵੇ ਤੇ ਤੈਨੂੰ ਗੱਲ ਸਮਝ ਨਹੀਂ ਆਉਂਦੀ ਹੈ, ਚੌਥੀ ਕਮੇਟੀ ਤੋਂ ਪਿੱਟਣ ਦੇ ਆ। ਐਤ ਕੀ ਕਰ ਦੇਣੀਆਂ ਕਲੀਅਰ ਸਾਰੀਆਂ। ਕਿਹੜੀਆਂ ਤੇ ਉਹ ਪਹਿਲੇ ਫੁੱਫੇ ਦੇ ਟੈਸਟ ਕਰਾਣਾ, ਜੇ ਤੇ ਟੈਸਟ ਕਲੀਅਰ ਹੋਇਆ ਤਾਂ ਮੈਂ ਜ਼ਮਾਨਤ ਦੇ ਦੇਣਾ। ਅਗਲੇ ਮਹੀਨੇ ਤੇਰਾ ਫੁੱਫਾ ਜਾ ਅਗਲਾ ਮਹੀਨਾ ਕਿੰਨੇ ਚੜਨ ਦੇਣਾ? ਪੈਸੇ ਲਾ ਕੇ ਠੀਕ ਆ ਨੇ, ਅਸੀਂ ਤੇ ਮੈਂ ਘਰ ਲੈ ਆਇਆ, ਮੈਂ ਤੇ ਚੰਗੀ ਭਲੀ ਦਵਾਈ ਲਾਉਣ ਦੇ। ਤੇਰਾ ਫੁੱਫਾ ਕੇ ਵੈਸਪਾ ਵਾ ਜਿਹੜਾ ਆਏ ਦਿਨ ਖਰਾਬ ਰਹਿੰਦਾ, ਉਤੋਂ ਤੇ ਦਵਾਈ ਲਾਉਂਦਾ ਸੜਿਆ। ਯਾਰ ਨਾ ਨਹੀਂ ਏਦਾਂ ਕਰ। ਯਾਰ ਇਹਨਾਂ ਕਰ ਰਿਹਾ ਮੈਂ ਕਮੇਟੀਆਂ ਦਿੱਤੀਆਂ ਮਰ ਗਈਆਂ, ਹੁਣ ਉਹ ਕੁੱਟ ਲੈਣੀਆਂ ਤੁਸੀਂ। ਆਥੇ ਉਹ ਅਗਲਾ ਕਹਿੰਦਾ ਹਿਸਾਬ ਨਹੀਂ, ਜਿਹੜੀਆਂ ਅਸੀਂ ਕਮੇਟੀਆਂ ਦਿੱਤੀਆਂ ਫਾਰਗ ਵਾ। ਭਾਈ ਇਹਨਾਂ ਗੱਲ ਕਰ, ਮੈਂ ਇੱਕੋ ਪੈਸੇ ਲੈਣੇ ਆ। ਯਾਰ ਗੱਲ ਇਸ ਤਰ੍ਹਾਂ ਇਮਲੀ ਭਾਈ, ਇਦਾਂ ਗੱਲ ਨਹੀਂ ਮੁੱਕੜੀ। ਭਾਈ ਉਹਨੇ ਤੇਰੇ ਮੂੰਹ ਤੇ ਕਹਿਤਾ ਕਿ ਭਾਈ ਮੈਂ ਤੇਰੇ ਕੋਲ ਕੋਈ ਵਾਅਦਾ ਨਹੀਂ ਲੈਣਾ, ਮੈਨੂੰ ਚਾਹੀਦੀ ਕਮੇਟੀ। ਉਹ ਭਾਈ ਲੈਣੇ ਵਾਲੇ ਸਿਰ ਤੇ ਬੈਠੇ, ਉਹ ਮਜੀਦੇ ਲੁਹਾਰ ਦੀ, ਉਹਦੇ ਤੇਸਾ ਚੱਕੀ ਫਿਰਦਾ। ਕੱਲ ਸ਼ਾਮ ਤੱਕ ਦੇ ਸਕਣਾ ਕਮੇਟੀ ਤੂੰ? ਭਾਈ ਕੱਲ ਸ਼ਾਮ ਤੱਕ ਕਿੱਦਾਂ? ਮੈਨੂੰ ਤਾਂ ਨਵੀਂ ਫਿਕਰ ਪਈ ਆ, ਸਾਡੇ ਸਾਹਮਣੇ ਦਾ ਬਾਬਾ ਖੰਗਣੋਂ ਨਹੀਂ ਹਟਣ ਡਿਆ ਰਾਤ ਦਾ, ਉਹ ਇੰਨਾ ਢਿੱਲਾ ਮੱਠਾ ਵਾ। ਔਰ ਤੂੰ ਉਹਦੇ ਅੱਗੇ ਸਵਾਲ ਆ ਦਾਬੜਾ ਰੱਖਣਾ, ਖੰਗੀ ਜਾਵੇ ਸਾਲਾ। ਮਹੱਲੇਦਾਰੀ ਮੈਨੂੰ ਵੇਖ ਤੂੰ ਜਿਹੜਾ ਯਾਰ ਕੌਣ ਹੈ ਬੰਦਾ? ਅੱਜ ਅਸੀਂ ਮਤਲਬ ਬਾਬੇ ਨੂੰ ਕੁਝ ਹੋਊਗਾ, ਅੱਜ ਪੂਰੇ ਮਹੱਲੇ ਦਾ ਫਿਕਰ ਆ, ਜਿੱਥੇ ਕਮੇਟੀ ਦੇਣੀ ਉਸ ਬੰਦੇ ਦਾ ਨਹੀਂ ਫਿਕਰ। ਨਹੀਂ, ਪੂਰੇ ਮਹੱਲੇ ਦਾ ਤੂੰ ਠੇਕਾ ਲਿਆ, ਜਿੱਥੇ ਅਸੀਂ ਜ਼ਮਾਨਤ ਦਿੱਤੀ ਆ। ਕੋਈ ਬੰਦਿਆਂ 'ਚ ਗੱਲ ਹੋਈ ਆ, ਕੋਈ ਯਾਰ ਕੋਈ ਬੰਦੇ ਵਾਲੀ ਗੱਲ ਕਰ। ਇਹ ਅਗਲੇ ਬੰਦੇ ਦੀ ਖੀਰ ਨਹੀਂ ਵੇਖੀ, ਤੇਰੀ ਮਿਹਰਬਾਨੀ ਆ। ਛੋਟਿਆ ਉਧਰ ਰੱਖ, ਪੈਕ ਕਰ, ਛਾਪਰ 'ਚ ਪਾ ਦੇ। ਨਹੀਂ ਇਦਾਂ ਨਹੀਂ ਹੁੰਦੇ ਜਿੱਦਾਂ ਤੁਸੀਂ ਲੱਗੇ ਹੋਏ ਆ ਕਰਨ ਯਾਰ। ਕਿੱਦਾਂ ਹੋਰ ਕੀ ਕਰਦੀ ਕਮੇਟੀ 23 ਤਰੀਕ ਆਉਣ ਡਈ ਆ ਅੱਗੇ, ਯਾਨੀ ਕਿ ਕੋਈ ਨਾ ਕੋਈ ਮੁਸੀਬਤ ਵੀ ਆਉਂਦੀ ਹੀ ਹੋਣੀ ਤੇਰੇ ਮਹੱਲੇ 'ਚ। ਮੁਸੀਬਤ ਆਵੇ ਨਾ ਆਵੇ, ਤੁਹਾਨੂੰ ਕਮੇਟੀ ਨਾਲ ਗਰਜਵਾ, ਤੁਹਾਨੂੰ 23 ਨੂੰ ਸਾਰੀਆਂ ਕਮੇਟੀਆਂ ਉਹਦੀ ਗੱਲ ਤੇ ਗੌਰ ਕਰ। ਜਿਹੜੀ ਤੂੰ 4 ਦਿਨ ਪਹਿਲੇ 23 ਲਗਾਤੀ, ਹੁਣ ਫੇਰ ਜਿਹੜੀ 23 ਆਉਣੀ ਉਹ ਫੇਰ ਮਹੀਨਾ ਮੰਗਣ ਡਿਆ ਤੇਰੇ ਕੋਲ। ਉਹ ਮਹੀਨਾ ਨਹੀਂ ਮੰਗਣ ਡਿਆ, ਇਹ ਵੀ ਗਈ ਜਾਂਦਾ ਇਹ, ਉਹ ਸਾਹਮਣ ਲਿਆ ਤਾਂ ਬਾਬਾ ਵੀ ਖੰਗੀ ਜਾਂਦਾ। ਉਹ ਤੁਹਾਡਾ ਜਿਹੜਾ ਕੀਤਾ ਤੇਰੇ ਉੱਤੇ ਥੁੱਕਦਾ ਖੰਗਦਾ ਤੇ ਹੈ। ਉਹ ਸੇਵਾ ਮੈਂ ਕਰਨੀ, ਉਹਦੀ ਖੰਗ ਦਾ ਸਾਡੇ ਮਹੱਲੇ ਆ। ਨਹੀਂ ਤੂੰ ਜਵਾਈ ਭਾਈ ਉਹਦਾ ਤੇ ਤੂੰ ਕੀ ਸੇਵਾ ਕਰਨੀ ਹੈ? ਜਾਂ ਬਾਬੇ ਦੀ ਇਹ ਵਸੀਅਤ ਹੈ ਕਿ ਮੇਰਾ ਆਖਰੀ ਟਾਈਮ ਮੇਰੇ ਜ਼ਾਹਦ ਭਾਈ ਤੁਹਾਡੀ ਕਮੇਟੀ ਨਹੀਂ ਲੇਟ ਹੋ ਗਈ, ਤੁਹਾਨੂੰ 23 ਨੂੰ ਸਾਰੀ ਕਮੇਟੀ ਕਲੀਅਰ ਹੋ ਜਾਊਗੀ। ਉਹ ਕਿਹੜੀ 23? ਉਹ ਭਾਈ ਗੱਲ ਸੁਣੋ ਜ਼ਾਹਦ ਭਾਈ, ਤੁਸੀਂ ਮੇਰੇ ਦੋਸਤ ਜੇ। ਅੱਛਾ, ਦੁਆ ਸਲਾਮ ਚ ਇੰਨਾ ਹੀ ਹੁੰਦਾ ਵਾ। ਅੱਛਾ, ਇਸ ਤੋਂ ਪਹਿਲਾਂ ਇੱਥੇ ਕੋਈ ਖੂਨ ਖਰਾਬਾ ਹੋਵੇ, ਇੱਥੇ ਬੰਦੇ ਆ ਜਾਣ, ਠੀਕ ਹੋ ਗਿਆ। ਕੋਈ ਵੀ ਗੱਲ ਕਰਨ ਤੋਂ ਪਹਿਲੇ ਰੀਤ ਰੱਖਣਾ ਹੈ, ਮੇਰਾ ਰੋਜ਼ੀ ਦਾ ਅੱਡਾ, ਮੇਰੀ ਦੁਕਾਨਦਾਰੀ ਹੈ, ਤੁਹਾਡੀ ਮਿਹਰਬਾਨੀ। ਤੇ ਕੋਈ ਨਹੀਂ, ਮੇਰਾ ਵੀ ਉਹ ਘਰ ਰੋਜ਼ੀ ਦਾ ਅੱਡਾ, ਮੇਰੀ ਵੀ ਦੁਕਾਨ ਪਰਚੂਨ ਦੀ ਹੈ, ਜਿਹਨੂੰ ਤਾਲਾ ਲੱਗਾ। ਨਹੀਂ ਘਰ ਤੇਰਾ ਕਦਾ ਰੋਜ਼ੀ ਦਾ ਅੱਡਾ? ਮੈਂ ਦੁਕਾਨ ਆ ਪਰਚੂਨ ਦੀ ਖੋਲ ਯਾਰ ਤੁਸੀਂ ਗਾਹਕ ਨਹੀਂ, ਉੱਥੇ ਕਮੇਟੀ ਵਾਲੇ ਆਏ ਹੁੰਦੇ। 23 ਤਰੀਕ ਦਾ ਉਹਨੂੰ ਟਾਈਮ ਦੇ ਦੇ, ਤੈਨੂੰ 23 ਨੂੰ ਸਾਰਾ ਕਲੀਅਰ ਕਰ। ਉਹ ਯਾਰ ਨਹੀਂ ਦੇ ਲਿਆ ਟਾਈਮ, ਮੈਂ ਉਹਦਾ ਸਿਰ ਪਾੜ ਦੇ ਤੇ ਸਮਝ ਨਹੀਂ ਆਉਂਦੀ ਗੱਲ ਦੀ। ਉਹ ਖੜਾ ਮੂੰਹ ਤੇ ਕਰ ਲੈ ਯਾਰ। 23 ਨੂੰ ਯਾਰ ਤੈਨੂੰ ਕਲੀਅਰ ਕਰ ਦੂੰ। ਤੂੰ ਇਹਨੂੰ ਕਰਨਾ ਭਾਈ, ਮੈਂ ਤੇ ਕੋ ਪੈਸੇ ਲੈਣੇ ਆ। ਅੱਛਾ, ਇਹ 23 ਨੂੰ ਨਹੀਂ ਦਿੰਦਾ ਤੈਨੂੰ, ਦੱਸ ਅਗਲੀ ਗੱਲ ਕੀ ਕਰਨੀ? ਅਗਲੀ ਗੱਲ ਕੋਈ ਵੀ ਨਹੀਂ, ਮੈਂ ਉਥੋਂ ਚਿੰਚੀ ਰਕਸ਼ਾ ਲਿਆਣਾ ਬਲਕਿ ਉਹ ਲੋਡਰ ਜਿਹੜਾ ਅੱਛਾ, ਜਿੰਨੇ ਕੁ ਸੂਟ ਆ ਬਸ ਹਿਸਾਬ ਕਿਤਾਬ ਕਰਨਾ, ਮੈਂ ਇਥੋਂ ਸੂਟ ਲੱਦਣੇ ਆ, ਮੈਂ ਅਗਲਾ ਮੰਗਲ ਬਾਜ਼ਾਰ ਲਾ ਕੇ ਪੈਸੇ ਕਲੀਅਰ ਕਰੂੰਗਾ ਭਾਈ। ਉਹ ਨਹੀਂ ਭਾਈ, ਇਹ ਕਿਹੜੀ ਬੰਦੇ ਵਾਲੀ ਗੱਲ ਹੈ? ਤੂੰ ਬਗਾ ਮੈਂ ਥੁੱਕਦਾ ਐਸੀ ਯਾਰੀ ਦੋਸਤੀ ਤੇ ਯਾਰ, ਇਹ ਕਿਹੜੀ ਗੱਲ ਹੋ ਗਈ ਹੈ? ਤੂੰ ਇਹਦੀ ਜ਼ਮਾਨਤ ਦੇ ਨਾ, ਵਿਹਲਾ ਦੁਨੀਆ ਦਾ ਫੁਕਰਾ ਬੰਦਾ। ਇਹ ਜਦੋਂ ਇੱਕ ਕਮੇਟੀ ਮੰਗੀ ਇਹਨੇ ਬੰਦਾ ਮਾਰਿਆ ਕੋਈ, ਮੈਨੂੰ ਤੇ ਆਪਣਾ ਡਰ ਪੈ ਗਿਆ। ਕਮੇਟੀਆਂ ਹਜੇ ਪਈਆਂ। ਅੱਛਾ ਮੇਰੀ ਗੱਲ ਤੇ ਆਪਾਂ ਹੀ ਬਚਣ ਦਾ ਗੱਲ ਤਾਂ 23 ਨੂੰ ਸੁਣ। ਕਲੀਅਰ ਕਰ ਦੂੰਗਾ ਤੈਨੂੰ। ਉਹ ਖਲੋ ਜਾ, ਤੇਰੀ 23 ਪਤਾ ਨਹੀਂ ਕਿਆਮਤ ਤੋਂ ਬਾਅਦ ਐਸੇ ਮਹੀਨੇ ਜਿਹੜੀ ਤੇਰੇ ਤੇ ਕੈਲੰਡਰ 'ਚ ਓਏ ਆ ਗਈ ਆ, ਓਏ ਅੱਜ 27 ਆ, ਓਏ 4 ਦਿਨ ਉੱਤੇ ਹੋ ਗਏ। ਹੁਣ ਜਿਹੜੀ ਆਉਣੀ ਆ, ਆ ਜਿਹੜੀ ਆਈ ਸੀ ਉਹ ਕੀ ਕਿਸੇ ਦੀ ਮੌਤ ਆਈ ਸੀ? ਅੱਛਾ 2 ਦਿਨ ਆ ਤੇ ਅਗਲੇ ਮਹੀਨਾ ਵੀ ਪੂਰਾ ਮੰਗਣ।
ਉਹ 33 ਦਿਨਾਂ ਦਾ ਮਹੀਨਾ ਹੁੰਦਾ ਤੇਰੇ ਮੇਰੀ ਮਗਰ। ਹਰ ਸ਼ੈ ਕਲੀਅਰ ਕਰ ਦੂੰਗਾ ਯਾਰ, ਤੁਹਾਨੂੰ ਪੈਸੇ ਆਉਣੇ ਉਹ ਭਾਈ ਮੇਰੀ ਗੱਲ ਸੁਣੋ, ਇਹਦਾ 10,000 ਰੁਪਇਆ ਆਇਆ ਮੇਰੇ ਨਾਲ। ਅੱਛਾ ਉਹ ਜਿਹੜੀ ਮੈਂ ਕਮੇਟੀ ਲੱਗਾ ਬੰਦ ਕਰਨ, ਅੱਛਾ ਤੁਹਾਡਾ ਕਲੀਅਰ ਆ ਮਾਮਲਾ। ਤੁਸੀਂ 10,000 ਪਰਸੋਂ ਮਜੀਦ ਦੇ ਹੱਥ ਭੇਜਿਆ ਮੈਨੂੰ, ਆਹੋ ਤੁਹਾਡਾ ਮਾਮਲਾ ਕਲੀਅਰ ਆ। ਇਹਦੀ ਭਾਈ ਲੱਗਾ ਮੈਂ ਕਮੇਟੀ ਕੱਟਣ। ਅੱਛਾ ਇਹਦੇ ਜਿੰਨੇ ਪੈਸੇ ਆਏ ਇਹਦੇ ਐਂਡ ਤੇ ਫੈਸਲਾ ਹੋਏਗਾ ਇਸ ਬੰਦੇ ਨੂੰ ਦੇਣੇ ਆ ਕਿ ਇਹਨੂੰ ਗਲਤ ਕਰਨਾ। ਸਾਰੇ ਬੈਠਣਗੇ ਉੱਥੇ ਕਮੇਟੀਆਂ ਵਾਲੇ, ਅੱਛਾ ਉਹ ਜਿੱਦਾਂ ਕਹਿਣਗੇ ਮੈਂ ਉਦਾਂ ਕਰਨੀ ਆ। ਸਲਾਮ ਯਾਰ ਅਲੈਕੁਮ, ਮੈਂ ਮੈਂ ਚੱਲਾਂ ਭਾਈ। ਕਮੇਟੀ ਨਾ ਤੋੜ ਤੂੰ, ਮੇਰੀ ਗੱਲ ਸੁਣ ਲੈ। ਨਹੀਂ ਹੋ ਰਿਹਾ ਤੇ ਨੱਕ ਦੀ ਹੱਡੀ ਤੋੜਦਾ ਮੈਂ, ਕੀ ਤੋੜਾਂ ਮੈਂ ਫਿਰ? 6 ਮਹੀਨੇ ਦੇ ਅੰਦਰ ਹੋ ਜਾਏਗਾ, ਫੇਰ ਤੈਨੂੰ ਕਿਹਨੇ ਦੇਣੀਆਂ ਕਮੇਟੀਆਂ? ਨਹੀਂ ਇਹ ਤੇਰਾ ਆਖਰੀ ਫੈਸਲਾ। ਮੈਂ ਭਾਈ ਉਹ ਪੈਸੇ ਨਹੀਂ ਦੇਣੇ। ਚਲੋ 10,000 ਠੀਕ ਰੁਪਇਆ। ਹੈ, ਉਹ ਕਿੰਨੀਆਂ ਗਈਆਂ? 10,000 ਇਹਦੀ ਰਕਮ 10,000 ਹੀ ਆ, 10,000 ਠੀਕ ਹੈ, ਐਂਡ ਤੇ ਤੂੰ ਇਹ ਦੇ ਦੇਣਾ। ਅੱਲਾਹ ਹਾਫਿਜ਼ ਭਾਈ। ਬਗਾਓ ਰੌਲਾ, ਅੱਲਾਹ ਹਾਫਿਜ਼। ਮੈਨੂੰ ਆਹੋ ਨਹੀਂ ਭਾਈ। ਓ ਯਾਰ ਲੜਾਈ 'ਚ ਮੈਨੂੰ ਸੌਰੀ ਯਾਰ, ਉਹ ਚਾਹ ਪਾਣੀ ਤੇ ਪੀ ਜਾ ਬਸ ਪੀ ਉਹ ਨਹੀਂ ਯਾਰ, ਅੱਛਾ ਨਹੀਂ ਲੱਗਦਾ ਬਬਲੂ। ਯਾਰ ਤੂੰ ਉਹਨੂੰ ਚਾਹ ਪਾਣੀ ਪੁੱਛਣਾ, ਮੇਰੀ ਕਮੇਟੀ ਤੋੜਨ ਡਿਆ ਵਾ, ਤੈਨੂੰ ਸ਼ਰਮ ਹਜ਼ਾਰ ਹੀ ਹੈਗੀ? ਤੇ ਤੂੰ ਜਿਹੜੀਆਂ ਸਾਡੀਆਂ ਲੱਤਾਂ ਬਾਵਾ ਤੋੜਨ ਦੇ, ਤੈਨੂੰ ਕੋਈ ਗੈਰਤ ਕੋਈ ਐਦਾਂ ਨਹੀਂ ਹੁੰਦੀ, ਮੇਰੀ ਕਮੇਟੀ ਦੇ ਦਿਓ, ਕਮੇਟੀ ਤੋੜ ਦਿਓ, ਮੈਨੂੰ ਮੇਰੇ ਪੈਸੇ ਮੋੜੋ। ਪੈਸੇ ਮੋੜੇ ਤੇ ਟਾਈਮ ਦੇ ਦੇਂਗੇ ਤੇ ਤੋੜ ਦਿੱਤੀ ਨਹੀਂ ਕਮੇਟੀ, ਤੈਨੂੰ ਦਿੱਤੀ ਆ ਕਮੇਟੀ, ਲੇਟ ਨੇ ਕਮੇਟੀਆਂ ਕੱਢ ਕੇ ਮਾਰਨ ਡਿਆ ਮੈਨੂੰ। ਤਿੰਨ ਕਮੇਟੀਆਂ, ਚੌਥੀ ਲੇਟ ਆ ਭਾਈ। ਇੱਕ ਉਹ ਭਾਈ ਭਲਾ ਜਿੰਨੀਆਂ ਮਰਜ਼ੀ ਲੇਟ ਆ ਪਰ ਭਾਈ ਉਹਨੇ ਗੱਲ ਸੁਣ, ਇਹ ਤੁਹਾਡਾ ਉਹਦਾ ਮਸਲਾ, ਮੈਂ ਤੇ ਤੇਰਾ ਅਹਿਸਾਸ ਕੀਤਾ। ਯਾਰ ਸਾਥ ਦੇ ਬੰਦੇ ਸਹੀ ਕਮੇਟੀਆਂ ਪਾਉਂਦੇ, ਅਗਲੇ ਕਹਿੰਦੇ ਚੁੱਕ ਆਪਣੀ ਕਮੇਟੀ, ਤੈਨੂੰ ਤੋੜ ਦਿੱਤਾ, ਮੈਨੂੰ ਗੰਦਿਆਂ ਕਰਨ ਡਿਆ ਤੇ ਮੇਰੀ ਕਮੇਟੀ ਮੋੜੇ ਮੇਰੀ। ਅਜੇ ਤੂੰ ਹੋਣਾ ਗੰਦਾ, ਮੇਰੇ ਪੈਸੇ ਮੋੜੇ। ਅਜੇ ਰੂੜੀ ਵਾਲਾ ਛਾਪਰ ਲੱਗਣ ਨੇ, ਅਜੇ ਤੂੰ ਗੰਦਾ ਹੋਣਾ ਵਾ। ਇਹ ਕਿਹੜੀ ਸ਼ੌਕੀ ਆ, ਸਾਰੇ ਪੈਸੇ ਉਹਨੇ ਲੈ ਗੱਲ ਲਏ। ਮੇਰੀ ਗੱਲ ਸੁਣ ਲੈ ਭਾਈ, ਕਿ ਤੇਰਾ ਉਹਦਾ ਮਸਲਾ, ਮੈਂ ਦਿੱਤੀ ਸੀ ਗਵਾਹੀ, ਜਿੰਨੀ ਤੇਰੀ ਰਕਮ ਗਈ ਹੈ ਬਕੌਲ ਉਹਦੇ ਤੇਰੇ ਸਾਹਮਣੇ ਕਹਿ ਗਏ ਆ, ਉਹ 10,000 ਉਹ ਜਦੋਂ ਫੈਸਲਾ ਹੋਏਗਾ ਸਾਰੇ ਮੈਂਬਰ ਕਮੇਟੀਆਂ ਵਾਲੇ ਬਹਿਣਗੇ, ਕਮੇਟੀ ਤੇਰੀ ਗਈ ਹੈ ਟੁੱਟ, ਐਂਡ ਤੇ 10,000 ਤੈਨੂੰ ਤੇਰਾ ਮਿਲ ਜੂ। ਬਸ ਛੱਡ ਐਂਡ ਤੇ 10,000 ਰੁਪਇਆ ਨਹੀਂ ਮੈਂ ਲੈਣਾ, ਮੈਨੂੰ ਦੇਣਾ ਤੇ ਹੁਣੀ ਦੇਣਾ। ਮੈਂ ਤਾਂ ਮੇਰੇ ਕੋਲ ਵੀ ਉਮੀਦ ਨਾ ਰੱਖੀ ਕਿਸੇ ਕਿਸਮ ਦੀ। ਕਿਉਂ, ਕੀ ਕਾਦੀ ਉਮੀਦ ਨਾ ਰੱਖਾਂ? ਮੈਂ ਗੱਡੀ ਲਈ ਤੇਰੇ ਕੋਲ 25,000 ਦੀ, ਆ ਬਕਾਇਆ 5,000 ਰੁਪਇਆ ਤੈਨੂੰ ਦਿੱਤਾ ਵਾ, ਆਹੋ। ਮਗਰ ਕਿੰਨਾ ਰਹਿੰਦਾ 20,000 10 ਹੋਰ ਆ ਗਿਆ। ਕਿਹੜਾ ਓਏ ਹੈਲੋ, ਹਾਂ ਇੱਥੇ 10 ਹੋਰ ਆ ਗਿਆ, 10 ਰਹਿ ਗਿਆ। ਉਹ ਭਾਈ ਗੱਲ ਤੇ ਸੁਣ, ਓ ਯਾਰ ਗੱਲ ਸੁਣ, ਸਾਡਾ ਬੇੜਾ ਗਰਕ, ਖਾਲਾ ਖਰਾਬ, ਮੈਨੂੰ ਜ਼ਮਾਨਤ ਪੁੱਠੀ ਪੈ ਗਈ।